7898 ਦੇ ਉੱਤੇ। ਮਿੰਟੋ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਆਰਡੀਨੈਂਸ ਦਾ ਸਖਤ ਵਿਰੋਧ। ਹਾਂਜੀ, ਹੁਣ ਇਹ ਆਰਡੀਨੈਂਸ ਜਿਹੜੇ ਆ ਉਹ ਅੱਡ ਕਰਕੇ ਉਹ ਜਿਹੜੇ ਦੂਜੇ ਆਰਡੀਨੈਂਸ ਤੇ ਪਰੇ ਰਹਿ ਗਏ ਨਾ। ਹੁਣ ਇਹ ਆਰਡੀਨੈਂਸ ਜਿਹੜਾ ਪਰਾਲੀ ਵਾਲਾ ਹੈ, ਜੀ ਪਰਾਲੀ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਬਹੁਤ ਜ਼ਿਆਦਾ ਭਖਦਾ ਮੁੱਦਾ। ਪਰਾਲੀ ਛੱਡਦੀ ਰਹੀ ਆ, ਕੋਈ ਚੱਕਰ ਨਹੀਂ ਹੈ ਇਹਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਕੋਈ ਦੋ ਰਾਏ ਨਹੀਂ ਹੈ ਕਿ ਪਰਾਲੀ ਨਹੀਂ ਛੱਡ ਰਹੀ। ਪਰ ਪਰਾਲੀ ਨੇ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਜਾਨਾਂ ਵੀ ਲੈ ਲਈਆਂ ਨੇ। ਸਾਡੇ ਇੱਥੇ ਇੱਕ ਪਰਿਵਾਰ ਹੀ ਖਤਮ ਹੋ ਗਿਆ, ਪੁਲਿਸ ਵਾਲਾ ਸੀਗਾ, ਜਾ ਰਿਹਾ ਸੀਗਾ ਇੱਧਰ ਬਠਿੰਡਾ ਏਰੀਆ ਦੇ ਵਿੱਚ, ਤੇ ਧੂਏ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਖਤਮ ਹੋ ਗਿਆ। ਕੋਟ ਸ਼ਮੀਰ ਬਹੁਤ ਵੱਡਾ ਪਿੰਡ ਆ, ਜਦੋਂ ਆਪਾਂ ਬਠਿੰਡੇ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਹਾਂ ਤੇ ਰਾਹ ਚਾਹੁੰਦਾ। ਸੋ ਜਲ ਰਹੀ ਹੈ ਪਰਾਲੀ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਉਸ ਤੋਂ ਬਾਅਦ ਹੁਣ ਜੋ ਉਸ ਪਰਾਲੀ ਦਾ ਧੂੰਆਂ ਔਰ ਉਸ ਧੂਏ ਤੇ ਜੋ ਰਾਜਨੀਤੀ ਔਰ ਉਸ ਤੋਂ ਬਾਅਦ ਜੋ ਆਰਡੀਨੈਂਸ ਆਇਆ, ਉਹ ਇਸ ਵੇਲੇ ਬਹੁਤ ਮਗਦਾ ਮੁੱਦਾ ਵਾ। ਜਿੱਦਾਂ ਪਰਾਲੀ ਵੱਧਦੀ ਪਈ ਹੈ, ਪਰਾਲੀ ਚੱਲਦੀ ਪਈ ਆ, ਉਸੇ ਤਰ੍ਹਾਂ ਹੀ ਇਹ ਵੀ ਮੁੱਦਾ ਚੱਲਦਾ ਪਿਆ। ਜੇ ਤੁਸੀਂ ਸੋਸ਼ਲ ਮੀਡੀਆ ਤੇ ਵੇਖੋਗੇ, ਸ਼ੰਭੂ ਮੋਰਚੇ 'ਚ ਖਾਲਿਸਤਾਨ ਦਾ ਨਾਰਾ, ਉਹ ਵਾਹ, ਇਹ ਸਾਰੇ ਜਿਹੜੇ ਪਿੱਛੇ ਰਹਿ ਗਏ ਹੋਏ, ਕਿਉਂਕਿ ਰੋਜ਼ਾਨਾ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਕ ਮੁੱਦਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਟਰੈਂਡ ਕਰਦਾ। ਜੇ ਪੰਜਾਬੀ ਸੋਸ਼ਲ ਮੀਡੀਆ ਨੂੰ ਵੇਖੋਗੇ ਤਾਂ ਕੱਲ੍ਹ ਦਾ ਪਰਾਲੀ ਵਾਲਾ ਹੀ ਮੁੱਦਾ ਜਿਹੜਾ ਉਹ ਟਰੈਂਡ ਕਰ ਰਿਹਾ ਹੈ। ਇਹਦਾ ਮਤਲਬ ਇਹੋ ਆ ਕਿ ਲੋਕ ਸਰੋਕਾਰ ਰੱਖ ਰਹੇ ਨੇ ਇਸ ਮੁੱਦੇ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਸਾਡੇ ਲਈ ਇਹ ਮੁੱਦਾ ਜਿਹੜੀ ਬਹੁਤ ਭਾਰੀ ਪਵੇਗੀ। ਤਾਂ ਇਸੇ ਕਰਕੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਜਿਹਦੇ ਬਾਰੇ ਮੈਂ ਤੁਹਾਨੂੰ ਬਹੁਤ ਤਫਸੀਲ ਨਾਲ ਦੱਸਿਆ ਸੀਗਾ ਕਿ ਇਹ ਕਾਫੀ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਮੇਟੀ ਹੈ, ਜਿਹਦੇ ਵਿੱਚ ਪੂਰੇ ਇੰਡੀਆ ਤੋਂ ਤਕਰੀਬਨ 200-250 ਜਥੇਬੰਦੀਆਂ ਨੇ ਜਿਹੜੀਆਂ ਇਸ ਝੰਡੇ ਦੇ ਹੇਠਾਂ ਆ ਕੇ ਇਕੱਤਰ ਹੁੰਦੀਆਂ ਨੇ। ਤਾਂ ਉਹਨਾਂ ਨੇ ਇਹਦੀ ਆਲੋਚਨਾ ਕੀਤੀ ਆ, ਸਖਤ ਵਿਰੋਧ ਕੀਤਾ। ਉਹਨਾਂ ਨੇ ਆਖਿਆ ਕਿ ਇਹ ਇੱਕ ਹੋਰ ਲੋਕਤੰਤਰੀ ਅਤੇ ਕਿਸਾਨ ਵਿਰੋਧੀ ਆਰਡੀਨੈਂਸ ਆ ਜੀ। ਹੁਣ ਇਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਇਹ ਲੋਕਤੰਤਰ ਦੇ ਵੀ ਵਿਰੁੱਧ ਆ ਔਰ ਕਿਸਾਨ ਦੇ ਵੀ ਵਿਰੁੱਧ ਆ। ਪਰ ਇਹਦੇ ਵਾਸਤੇ ਹੁਣ ਕੀ ਕੀਤਾ ਜਾਊਗਾ, ਹੱਲ ਦੀ ਕੜੀ ਕੁਛ ਵੀ ਨਹੀਂ। ਹਾਲਾਂਕਿ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਕਿ ਹਜੇ ਸਾਨੂੰ ਸੁਪਰੀਮ ਕੋਰਟ ਵੱਲ ਥੋੜ੍ਹਾ ਮੁੱਖ ਕਰਨਾ ਚਾਹੀਦਾ ਹੈ। ਵੈਸੇ ਜੇ ਰੁਖ ਵੀ ਕਰ ਲੈਣ ਤੇ ਕੋਈ ਫਰਕ ਨਹੀਂ ਪਏਗਾ। ਹੁਣ ਦੇਖੋ ਚੱਕਰ ਕੀ ਆ, ਮੇਰੀ ਸਮੱਸਿਆ ਇਹਨਾਂ ਦੇ ਨਾਲ ਇਹੋ ਹੀ ਰਹਿੰਦੀ ਆ ਕਿ ਜੋ ਇਹ ਕਰਦੇ ਆ ਕਿਸਾਨ ਜਥੇਬੰਦੀਆਂ ਵਾਲੇ, ਉਹ ਠੀਕ ਆ, ਇੱਕ ਪੱਖ ਤੋਂ ਸਹੀ ਆ, ਵਾਜਬ ਆ। ਜਜ਼ਬਾਤ ਦੇ ਤੌਰ ਤੇ ਦੇਖੀਏ ਜਾਂ ਇੱਕ ਜੋਸ਼ ਦੇ ਤੌਰ ਤੇ ਦੇਖੀਏ, ਉਹ ਠੀਕ ਆ। ਪਰ ਜਦੋਂ ਤੁਹਾਡੇ ਕੋਲ ਸੀਮਤ ਆਪਸ਼ਨ ਹੁੰਦੇ ਆ ਤਾਂ ਉਹਨਾਂ ਆਪਸ਼ਨਾਂ ਦੇ ਵਿੱਚ ਤੁਸੀਂ ਇੱਕ ਸਹੀ ਆਪਸ਼ਨ ਕਿਉਂ ਨਹੀਂ ਵਰਤਦੇ? ਤਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਹਾਲੇ ਸੁਣਵਾਈ ਚੱਲਦੀ ਪਈ ਆ। ਮੈਂ ਕਿਹਾ ਸੀਗਾ ਨਾ ਤੁਹਾਨੂੰ ਸ਼ਾਇਦ ਕੱਲ੍ਹ ਵੀ ਕਿ ਸ਼ੁੱਕਰਵਾਰ ਉਹਨਾਂ ਨੇ ਇਹਦੇ ਤੇ ਨਿਰਣਾ ਅੰਤਮ ਲੈਣਾ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡਾ ਆਰਡੀਨੈਂਸ ਪਹਿਲਾਂ ਪੜ੍ਹਾਂਗੇ, ਉਸ ਤੋਂ ਬਾਅਦ ਹੀ ਅੰਤਲਾ ਨਿਰਣਾ ਲਵਾਂਗੇ। ਤਾਂ ਕਿਸਾਨ, ਕਿਉਂਕਿ ਉੱਥੇ ਇੱਕ ਪਾਰਟੀ ਨੇ, ਜੋ ਵੀ ਹੈ, ਕਿਉਂਕਿ ਇਹ ਸੁਣਵਾਈ ਚੱਲ ਰਹੀ ਹੈ, ਤਾਂ ਜੇ ਨਹੀਂ ਵੀ ਤਾਂ ਕਿਸਾਨ ਉੱਥੇ ਪਾਰਟੀ ਬਣ ਸਕਦੇ ਆ। ਚਾਹੇ ਉਹ ਪੰਜਾਬ ਦਾ ਹੋਵੇ, ਚਾਹੇ ਕਿਤੋਂ ਦਾ ਵੀ ਕਿਸਾਨ ਹੋਵੇ, ਉੱਤਰ ਪ੍ਰਦੇਸ਼ ਦਾ ਵੀ ਹੋ ਸਕਦਾ, ਉਹ ਰਾਜਸਥਾਨ ਦਾ ਵੀ ਹੋ ਸਕਦਾ, ਹਰਿਆਣੇ ਦਾ ਵੀ ਹੋ ਸਕਦਾ, ਕਿਉਂਕਿ ਦੂਜੀਆਂ ਸਟੇਟਾਂ ਤੇ ਲਾਗੂ ਨਹੀਂ ਹੋਣਾ। ਇਹ ਨੋਟੇਬਲ ਚੀਜ਼ ਆ ਕਿ ਸਿਰਫ ਇਹ 4-5 ਸਟੇਟਾਂ ਵਾਸਤੇ, ਦਿੱਲੀ NCR ਨੈਸ਼ਨਲ ਕੈਪੀਟਲ ਰੀਜਨ ਜਿਹਨੂੰ ਕਹਿ ਦਿੰਦੇ ਆ, ਤਾਂ ਉਹ ਹੈ ਦਿੱਲੀ NCR ਆ ਗਿਆ। ਤਾਂ ਇਸ ਤੋਂ ਇਲਾਵਾ NCR ਦਾ ਮਤਲਬ ਹੁੰਦਾ ਜਿਹੜੇ ਉਹ ਨਾਲ ਏਰੀਆ ਨੇ, ਨੋਇਡਾ ਆ ਗਿਆ ਜਾਂ ਗਾਜ਼ੀਆਬਾਦ ਆ ਗਿਆ, ਜਿਹੜੇ ਯੂਪੀ 'ਚ ਪੈਂਦੇ, ਜਾਂ ਹਰਿਆਣਾ ਥੋੜਾ ਏਰੀਆ। ਤਾਂ ਇਹਨਾਂ ਏਰੀਆ ਵਾਸਤੇ, ਇਹਨਾਂ ਇਲਾਕਿਆਂ ਵਾਸਤੇ ਜਾਂ ਇਹਨਾਂ ਸਟੇਟਾਂ ਵਾਸਤੇ ਜੋ ਇਹ ਆਰਡੀਨੈਂਸ ਆਇਆ, ਸਾਰਿਆਂ ਵਾਸਤੇ ਨਹੀਂ ਇੰਡੀਆ ਦੇ ਵਿੱਚ। ਤਾਂ ਇਹ ਇੱਕ ਤਰਕ ਦਿੱਤਾ ਜਾ ਸਕਦਾ। ਦੇਖੋ ਬੜਾ ਇੱਕ ਸਰਲ ਜਿਹਾ ਉੱਤਰ ਹੋਏਗਾ ਉੱਥੇ ਜੋ ਅਸੀਂ ਦੇ ਸਕਦੇ ਹਾਂ ਜਾ ਕੇ, ਕਿ ਤੁਸੀਂ ਇੱਦਾਂ ਕਰੋ ਕਿ ਦੁਨੀਆ ਦੀਆਂ ਟੌਪ ਪੋਲਿਊਟਡ ਸਿਟੀਜ਼ ਦੇਖ ਲਓ ਚੱਕ ਕੇ, ਉਹਦੇ ਵਿੱਚ 30 ਚੱਕੋਗੇ ਤਾਂ 10 ਵੀ ਸਾਡੇ ਇੰਡੀਆ ਦੀਆਂ ਨਿਕਲ ਆਉਣੀਆਂ। 10 ਵੀ ਚੱਕੋਗੇ ਤੇ ਉਹਦੇ ਵਿੱਚ 5-7 ਇਸ ਤਰ੍ਹਾਂ ਦੀਆਂ ਨਿਕਲ ਆਉਣਗੀਆਂ ਜਿਹੜੀਆਂ NCR ਜਾਂ ਇਹਨਾਂ ਸਟੇਟਾਂ ਤੋਂ ਬਾਹਰ ਹੀ ਆ, ਚਾਹੇ ਉਹ ਗਿਆ ਹੋਵੇ, ਚਾਹੇ ਉਹ ਫਿਰ ਮੁਜ਼ੱਫਰਪੁਰ ਹੋਵੇ, ਚਾਹੇ ਇਹ ਯਾਨੀ ਇਸ ਏਰੀਏ ਤੋਂ ਪਰੇ ਦੀ ਗੱਲ ਆ। ਕੁਛ ਹੋਰ ਵੀ ਨੇ, ਮੈਨੂੰ ਹੁਣ ਯਾਦ ਨਹੀਂ ਹੈ, ਬਹੁਤ ਸਾਰੀਆਂ ਸਿਟੀਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਦਿੱਲੀ ਤੋਂ ਪਰੇ ਬਹੁਤ ਦੂਰ ਆ ਗਿਆ। ਪਟਨਾ ਚੇਤਾ ਆ ਗਿਆ ਮੈਨੂੰ, ਬਿਹਾਰ ਦੇ ਵਿੱਚ ਆ। ਤਾਂ ਯਾਨੀ ਇੱਕ ਤਰਕ ਦਿੱਤਾ ਜਾ ਸਕਦਾ ਕਿ ਇੰਡੀਆ ਸਾਰਾ ਹੀ, ਜੇ ਤੁਸੀਂ ਦੇਖੋ, ਮੈਨੂੰ ਯਾਦ
ਥੋੜਾ ਥੋੜਾ ਮੈਂ ਤੁਹਾਨੂੰ ਦੱਸ ਵੀ ਦੇਣਾ ਜੀ ਕਿ ਇੱਕ ਵਾਰੀ ਮੈਂ ਨਾ ਪੜ੍ਹੀ ਸੀ CNN ਦੇ ਵਿੱਚ ਰਿਪੋਰਟ, ਜਿਹੜੀ ਕਿ ਸ਼ਾਇਦ ਪਿਛਲੇ ਸਾਲ ਦੇ ਵਿੱਚ ਸੀ। ਉਹਨਾਂ ਨੇ ਇੱਕ ਗੱਲ ਕਹੀ ਸੀ, ਰਿਪੋਰਟ ਜਿਹੜੀ ਉਹਨਾਂ ਨੇ ਤਿਆਰ ਕੀਤੀ ਸੀ ਪੂਰੇ ਵਰਲਡ ਦੀ, ਉਹਦੇ ਵਿੱਚ ਉਹਨਾਂ ਨੇ ਜਾਨੀ ਇੰਡੀਆ ਨੂੰ ਜਿਸ ਕੈਟਾਗਰੀ 'ਚ ਰੱਖਿਆ ਸੀ, ਸਮੁੱਚੇ ਇੰਡੀਆ ਨੂੰ, ਮਤਲਬ ਕਿ ਸਮੁੱਚੇ ਇੰਡੀਆ ਨੂੰ ਜਿਹੜਾ ਰੱਖਿਆ ਸੀਗਾ ਉਹ ਬਹੁਤ ਕ੍ਰਿਟੀਕਲ ਦੇਸ਼ ਕਿਹਾ ਜਾ ਸਕਦਾ ਇਸ ਲਿਹਾਜ਼ ਨਾਲ, ਪੋਲਿਊਸ਼ਨ ਦੇ ਲਿਹਾਜ਼ ਦੇ ਨਾਲ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪੂਰੇ ਇੰਡੀਆ ਨੂੰ ਹੀ ਰੱਖ ਰਹੇ ਹੋ, ਤਾਂ ਫਿਰ ਤੁਸੀਂ ਪੂਰੇ ਇੰਡੀਆ ਵਾਸਤੇ ਕਾਨੂੰਨ ਕਿਉਂ ਨਹੀਂ ਲਿਆ ਰਹੇ? ਇਹ ਸਭ ਤੋਂ ਵੱਡੀ ਗੱਲ ਹੈ ਨਾ। ਮੈਂ ਤੁਹਾਨੂੰ ਦੱਸ ਵੀ ਦੇਣਾ ਉਹਦੇ ਵਿੱਚ ਕਿਹੜੇ ਕਿਹੜੇ ਦੇਸ਼ ਸੀਗੇ। ਮੇਰੇ ਖਿਆਲ ਦੇ ਨਾਲ ਇੱਕ ਤਾਂ ਬੰਗਲਾਦੇਸ਼, ਪਾਕਿਸਤਾਨ ਵੀ ਸੀ, ਮੰਗੋਲੀਆ, ਅਫਗਾਨਿਸਤਾਨ, ਇੰਡੀਆ। ਔਰ ਇਹਦਾ ਉਹਨਾਂ ਨੇ PM 2.5 ਜਿਹੜਾ ਸੀਗਾ ਲਗਭਗ 60 ਦੱਸਿਆ ਸੀਗਾ। ਤਾਂ ਅਨਹੈਲਦੀ, ਮਤਲਬ ਕਿ ਅਨਹੈਲਦੀ ਹੈ, ਇਹ ਸਿਹਤ ਵਾਸਤੇ ਠੀਕ ਨਹੀਂ ਹੈ ਪੂਰਾ ਮੁਲਕ ਹੀ। ਤਾਂ ਤੁਸੀਂ ਪੂਰੇ ਮੁਲਕ ਵਾਸਤੇ ਨੀਤੀ ਲੈ ਕੇ ਆਓ। ਕਿਸਾਨ ਵਾਸਤੇ ਠੀਕ ਹੈ, ਇੱਕ ਬਹੁਤ ਵੱਡੀ ਵਿਰਸਾ ਹੈ ਇਸ ਵੇਲੇ ਪਰਾਲੀ ਸਾੜਦਾ, ਤੋਂ ਕੋਈ ਭੱਜ ਨਹੀਂ ਸਕਦਾ, ਕੋਈ ਮੁਨਕਰ ਨਹੀਂ ਹੋ ਸਕਦਾ। ਔਰ ਉਹਦੀ ਪਰਾਲੀ ਜਿਹੜੀ ਆ ਉਹ ਪ੍ਰਦੂਸ਼ਣ ਵੀ ਕਰਦੀ ਹੈ, ਇਹਦੇ ਤੋਂ ਕੋਈ ਮੁੱਕਰ ਨਹੀਂ ਸਕਦਾ। ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਉਹਦੇ ਤੋਂ ਚੌਲ ਲੈ ਰਹੇ ਹੋ, ਉਹਦੇ ਤੋਂ ਅਨਾਜ ਲੈ ਕੇ ਤੁਸੀਂ ਭੁੱਖ ਮਿਟਾ ਰਹੇ ਹੋ ਜਾਂ ਗਰੀਬਾਂ ਨੂੰ ਦੇ ਰਹੇ ਹੋ ਜੀ। ਔਰ ਉਸੇ ਦੀ ਫਸਲ ਤੇ ਹੀ, ਯਾਨੀ ਉਹਦੀ ਰਹਿੰਦ ਖੂੰਹਦ ਤੇ ਹੀ ਤੁਸੀਂ ਹੁਣ ਉਹਦੇ ਤੇ ਕੇਸ ਕਰੋਗੇ, ਤਾਂ ਇਹ ਬਹੁਤ ਅਜੀਬੋ ਗਰੀਬ ਦੀ ਗੱਲ ਜਾਂਦੀ ਆ। ਔਰ ਇਹ ਵੀ ਹੈ ਨਾ ਕਰਨਵੀਰ ਸਿੰਘ ਜੀ, 1 ਕਰੋੜ ਰੁਪਈਆ ਮੰਨ ਲਓ ਕਿਸੇ ਨੂੰ ਜੁਰਮਾਨਾ ਹੋ ਜਾਂਦਾ, ਤੇ ਜਿਹਦੇ ਕੋਲ 1 ਕਿੱਲਾ ਜ਼ਮੀਨ ਆ ਉਹਦੀ ਤੇ ਜ਼ਮੀਨ ਵੇਚ ਕੇ ਵੀ ਕਰੋੜ ਰੁਪਈਆ ਵੀ ਪੂਰਾ ਹੋਣਾ। ਇਹ ਕਾਨੂੰਨ ਹੈ ਹੀ ਨਹੀਂ, ਮੇਰੇ ਖਿਆਲ ਦੇ ਨਾਲ ਵਾਜਬ ਹੀ ਨਹੀਂ ਹੈ ਇੰਡੀਆ ਦੇ ਵਿੱਚ, ਜਿੱਥੇ 86% ਕਿਸਾਨਾਂ ਦੇ ਕੋਲ ਜ਼ਮੀਨ ਹੀ ਸਾਰੀ 2-2.5 ਕਿੱਲੇ ਆ। ਤਾਂ 2-2.5 ਕਿੱਲੇ ਕਿਤੇ ਵੀ ਕਰੋੜ ਦੀ ਨਹੀਂ ਇੰਡੀਆ ਦੇ ਵਿੱਚ। ਮੇਰੇ ਖਿਆਲ ਦੇ ਨਾਲ ਕੋਈ ਇੱਕ ਅੱਧਾ ਇਲਾਕਾ ਹੀ ਛੱਡ ਦਿਓ, ਕਿਤੇ ਵੀ ਸਾਰੀ ਉਹ ਜ਼ਮੀਨ 86% ਕਿਸਾਨ ਦੀ ਜਿਹੜੀ ਹੈ ਉਹ ਹੈ ਹੀ ਨਹੀਂ ਕਰੋੜ ਦੀ। ਤਾਂ ਕੀ ਕਰੋਗੇ? ਤਾਂ ਮਤਲਬ ਚੁੱਕ ਕੇ ਨੂੰ ਤੁਸੀਂ ਜੇਲ੍ਹ 'ਚ ਸੁੱਟੋਗੇ। ਜੇ ਜੇਲ੍ਹ 'ਚ ਸੁੱਟੋਗੇ ਉਹਦੇ ਟੱਬਰ ਨੂੰ ਖਵਾਊਗਾ ਕੌਣ? ਇਸ ਕਰਕੇ ਮੇਰੇ ਖਿਆਲ ਦੇ ਨਾਲ ਆਹ ਜਿਹੜੇ ਬਿਆਨ ਆ ਜਾਂ ਐਵੇਂ ਇੱਥੇ ਇੱਧਰ ਉੱਧਰ ਦੀਆਂ ਮਾਰਨ ਦੀ ਥਾਂ ਤੇ ਜੋ ਤਰਕ ਦੇਣੇ ਚਾਹੀਦੇ। ਤੇ ਚਲੋ ਆਪਾਂ 1-2 ਗੱਲਾਂ ਮੈਨੂੰ ਚੇਤੇ ਆ ਗਈਆਂ, ਮੈਂ ਤੁਹਾਨੂੰ ਦੱਸਦੀਆਂ ਜੋ ਇਸ ਵੇਲੇ ਹੋਰ ਬਣ ਸਕਦੇ ਆ ਤਰਕ। ਤੁਸੀਂ ਦਿਓ ਕਿ ਪੂਰਾ ਇੰਡੀਆ ਹੀ ਪੋਲਿਊਸ਼ਨ ਦੇ ਨਾਲ ਘਿਰਿਆ। ਆ ਲੈਸੈਂਟ ਦੀ ਤੁਹਾਨੂੰ ਪਤਾ ਹੀ ਹੈ, ਮੈਡੀਕਲ ਜਰਨਲ ਬਹੁਤ ਤਕੜੀ ਉਹ ਪੱਤਰਿਕਾ ਹੈ UK ਦੀ। ਤਾਂ ਉਹਨਾਂ ਨੇ ਹੁਣੇ ਰਿਪੋਰਟ ਜਾਰੀ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਪਿਛਲੇ ਸਾਲ ਦਾ ਅੰਕੜਾ ਦਿੱਤਾ ਕਿ 17 ਲੱਖ ਦੇ ਕਰੀਬ ਬੰਦਾ ਜਿਹੜਾ ਉਹ ਪਿਛਲੇ ਵਰੇ ਸਾਡੇ ਤੇ ਪੋਲਿਊਸ਼ਨ ਦੇ ਨਾਲ ਮਰਿਆ। 17 ਲੱਖ ਬੰਦਾ। ਤਾਂ ਕੀ ਗੱਲ ਹੈ, ਸਾਰੇ ਪੰਜਾਬ ਦੇ ਵਿੱਚ ਧੂੰਏ ਕਰਕੇ ਮਰੇ ਆ ਜਾਂ ਹਰਿਆਣੇ ਕਰਕੇ ਮਰੇ ਆ? ਇਹ ਚੀਜ਼ ਜਿਹੜੀ ਹੈ ਉੱਥੇ ਜਾ ਕੇ ਤਰਕਾਂ ਦੇ ਵਿੱਚ ਦੱਸੀ ਜਾ ਸਕਦੀ ਜੀ। ਜੀ ਅਗਲੀ ਮਿੰਟੂ ਜੀ ਗੱਲ ਕਰੀਏ, ਵਿਸ਼ਵ ਬੈਂਕ ਨੇ ਕੀਤਾ ਹੈ ਖੁਲਾਸਾ ਕਿ ਭਾਰਤ ਨੂੰ ਪ੍ਰਵਾਸੀ ਭਾਰਤੀਆਂ ਨੇ ਦਿੱਤਾ ਵੱਡਾ ਝਟਕਾ। ਦੇਖੋ, ਇਹ ਜਦੋਂ ਲੋਕਡਾਊਨ ਵਗੈਰਾ ਲੱਗੇ ਸੀ, ਆਪਾਂ ਅਪ੍ਰੈਲ ਦੇ ਵਿੱਚ ਗੱਲ ਕੀਤੀ ਸੀਗੀ ਕਿ ਰੈਮਿਟੈਂਸ ਵੀ ਘਟੇਗਾ, ਯਾਦ ਹੋਣਾ ਤੁਹਾਨੂੰ, ਰੈਮਿਟੈਂਸ ਘਟੇਗਾ। ਉਦੋਂ ਵੀ ਇੱਕ ਅੰਦਾਜ਼ਾ ਸੀਗਾ ਕਿ ਰੈਮਿਟੈਂਸ ਘਟੇਗਾ। ਤਾਂ ਹੁਣ ਜਿਹੜੀ ਇਸ ਵੇਲੇ ਜੇ ਸੰਸਾਰ ਬੈਂਕ ਦੀ ਮਸ਼ੀਨ ਗੋਈ ਆ, ਤਾਂ ਉਹਦੇ ਵਿੱਚ ਇੰਡੀਆ ਨੂੰ ਰੱਖਿਆ ਗਿਆ ਕਿ 14% ਦੀ ਕਮੀ ਆਏਗੀ। ਮਤਲਬ ਰੈਮਿਟੈਂਸ ਕੀ ਹੁੰਦਾ ਕਿ ਜੋ ਤੁਸੀਂ ਇੱਥੋਂ ਕਮਾਉਂਦੇ ਹੋ, ਮਤਲਬ ਕਿ ਰਾਜ ਕਰਨਵੀਰ ਸਿੰਘ ਨੇ ਇੱਥੋਂ ਕਮਾਇਆ $1000 ਇੱਕ ਮਹੀਨੇ ਦਾ, ਤਾਂ ਉਹਨੇ $500 ਜਿਹੜਾ ਉਹ ਖਰਚ ਕਰ ਲਿਆ ਆਪਣੀ ਇੱਥੋਂ ਦੀ ਜੋ ਉਹਦੀ ਜ਼ਿੰਦਗੀ ਹੈ, ਤੇ $500 ਜਿਹੜਾ $500 ਸਾਡੇ ਮੂੰਹ ਰੁਪਈਆ ਨਿਕਲਦਾ, ਉਹ ਜਿਹੜਾ ਬਚ ਗਿਆ ਉਹਦੀ ਸੇਵਿੰਗ ਹੈ ਜਿਹੜੀ ਉਹਨੇ ਇੱਧਰ ਭੇਜ ਕੇ ਉਹਨੂੰ ਰੈਮਿਟੈਂਸ ਕਹਿ ਦਿੰਦੇ ਆ। ਬਸ ਤੁਹਾਨੂੰ ਪਤਾ ਹੀ ਹੈ ਜਾਂਦੀਆਂ। ਤਾਂ ਜੋ ਉਹਨਾਂ ਦਾ ਆਪਣਾ ਖਰਚਾ ਹੁੰਦਾ ਉਸ ਤੋਂ ਵਧਾ ਕੇ ਜੋ ਉਹ ਭੇਜਦੇ ਇੰਡੀਆ ਦੇ ਵਿੱਚ ਉਹਨੂੰ ਰੈਮਿਟੈਂਸ ਕਹਿ ਦਿੰਦੇ ਆ। ਤਾਂ ਉਹ ਸਾਰੇ ਵਰਲਡ ਦੇ ਵਿੱਚ ਇੰਡੀਆ ਦਾ ਸਭ ਤੋਂ ਜ਼ਿਆਦਾ ਆ, ਚਾਹੇ ਉਹ ਮਿਡਲ ਈਸਟ ਦੇ ਬੰਦੇ ਹੋਣ, ਚਾਹੇ ਉੱਥੇ ਜਾ ਕੇ ਅਰਬ ਕੰਟਰੀਜ਼ ਦੇ ਵਿੱਚ, ਚਾਹੇ ਉਹ ਕਿਸੇ ਹੋਰ ਮੁਲਕ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਜਿੱਥੇ ਵੀ ਹੈਗੇ ਆ। ਤਾਂ ਓਵਰਆਲ ਜਿਹੜਾ ਰੈਮਿਟੈਂਸ ਬਣਦਾ ਉਹ ਸਾਡਾ ਮੇਰੇ ਖਿਆਲ ਨਾਲ ਚੀਨ ਤੋਂ ਜ਼ਿਆਦਾ ਬਣਦਾ, ਚੀਨ ਦੂਜੇ ਨੰਬਰ 'ਤੇ ਆ। ਤਾਂ ਇਹ ਬਹੁਤ ਵੱਡੀ ਰਕਮ ਹੈ ਜਿਹੜੀ ਇੰਡੀਆ 'ਚ ਆਉਂਦੀ ਆ, ਯਾਨੀ ਜਿਹੜੀ ਸਾਡੀ ਇਹ ਜਿਵੇਂ ਇਕੋਨਮੀ ਕਹਿ ਲਈਏ ਤਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਕਰਦੀ ਹੈ ਜੇ ਰੈਮਿਟੈਂਸ ਦੀ ਰਕਮ ਹੈ ਜਿਹੜੀ। ਤਾਂ 14% ਦਾ ਜੇ ਤੁਸੀਂ ਦੇਖੋਗੇ ਡਿਕਰੀਜ਼ ਹੁੰਦਾ ਤਾਂ ਬਹੁਤ ਵੱਡਾ ਝਟਕਾ ਹੈ ਇੰਡੀਆ ਦੀ ਇਕੋਨਮੀ ਨੂੰ। ਇਹਦੀ ਅਸੀਂ ਇਸ ਵੇਲੇ ਜੇ ਦੇਖੀਏ ਤਾਂ ਸਾਡੀ ਆਪਣੀ ਜਿਹੜੀ ਹੈਗੀ ਆ ਫਾਈਨੈਂਸ ਮਿਨਿਸਟਰ ਜਿਹੜੀ ਐਕਟ ਆਫ ਗੋਡ ਕਹਿੰਦੀ ਆ, ਕਰੋਨਾ ਨੂੰ ਆਰੋਗਿਆ ਸੇਤੂ ਕਹਿੰਦੇ ਜੀ ਐਪ ਪਤਾ ਹੀ ਨਹੀਂ ਕੌਣ ਬਣਾ ਗਿਆ, ਤੇ ਪ੍ਰਿਯੰਕਾ ਗਾਂਧੀ ਜੀ ਇਹ ਕਹਿੰਦੇ ਆ ਕਿ ਇਹ ਵੀ ਐਕਟ ਆਫ ਗੋਡ ਆ।
ਤਾਂ ਉਹ ਜਿਹੜੇ ਫਾਈਨੈਂਸ ਮਿਨਿਸਟਰ ਖੁਦ ਮੰਨਦੇ ਆ ਕਿ ਸਾਡੀ ਜਿਹੜੀ GDP ਆ ਉਹਦੀ ਗਰੋਥ ਰੇਟ 0 ਰਹੇਗੀ। ਤਾਂ ਜਦ ਕਿਸੇ ਮੁਲਕ ਦੀ GDP ਜਿਹੜੀ ਆ ਉਹ ਇੱਕ ਵਾਰੀ -23 'ਚ ਚੱਲ ਜਾਂਦੀ ਆ, ਔਰ ਉਸ ਤੋਂ ਬਾਅਦ ਕਿਉਂਕਿ ਹੁਣ ਖੂਹ 'ਚ ਡਿੱਗੀ ਆ ਨਾ, ਸਭ ਤੋਂ ਪਹਿਲਾਂ ਤਾਂ ਤੁਸੀਂ ਖੂਹ 'ਚੋਂ ਨਿਕਲੋਗੇ, ਉਸ ਤੋਂ ਬਾਅਦ ਹੀ ਦੌੜੋਗੇ ਨਾ, ਤਾਂ ਉਹ ਕਹਿੰਦੇ 0 ਰਹੇਗੀ, ਮਤਲਬ ਕਿ ਖੂਹ 'ਚ ਤਾਂ ਨਿਕਲ ਆਊਗੀ ਪਰ ਤੁਰਨ ਜੋਗੀ ਨਹੀਂ ਰਹਿਣੀ, ਉਹਦੀਆਂ ਲੱਤਾਂ ਬਾਹਾਂ ਟੁੱਟ ਜਾਣੀਆਂ। ਤਾਂ ਉਸ ਦੌਰ ਦੇ ਵਿੱਚ ਜਿਹੜਾ ਪੈਸਾ ਬਾਹਰੋਂ ਆ ਰਿਹਾ ਉਹਦੇ ਵਿੱਚ ਵੀ 14% ਦੀ ਕਮਤੀ। ਇਹਦੇ 2 ਮਾਇਨੇ ਨਿਕਲਦੇ, ਇੱਕ ਤਾਂ ਚਲੋ ਠੀਕ ਆ ਕਿ ਇਕੋਨਮੀ ਤੇ ਡੈਂਟ ਥੋੜਾ ਪਏਗਾ ਹੀ ਪਏਗਾ। ਦੂਸਰੀ ਗੱਲ ਹੈ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਨੌਕਰੀਆਂ ਦੇ ਵਿੱਚ ਵੀ ਛੰਟਣੀ ਹੋਈ ਆ। ਵੇਖੋ US ਦੇ ਵਿੱਚੋਂ ਕਿੰਨੇ ਡਿਪੋਰਟ ਹੋਏ ਆ, ਕਿੰਨਿਆਂ ਦੀਆਂ ਨੌਕਰੀਆਂ ਜਿਹੜੀਆਂ ਜਾ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹਾਲੇ ਸਥਿਤੀਆਂ ਜਿਹੜੀਆਂ ਆਮ ਨਹੀਂ ਹੋਈਆਂ। ਜੇ ਆਪਾਂ ਦੇਖੀਏ ਤਾਂ ਇੱਧਰ ਅਰਬ ਦੇ ਵਿੱਚ ਵੀ ਬਹੁਤ ਜ਼ਿਆਦਾ ਵੱਡੀ ਛੰਟਣੀ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਦੋਹਰੀ ਵਿਵਸਥਾ ਆ ਕਿ ਇੱਕ ਤੇ ਬੰਦੇ ਤੁਹਾਡੇ ਜਿਹੜੇ ਉਧਰੋਂ ਭੇਜ ਰਹੇ ਸੀਗੇ ਪੈਸਾ, ਉਹਦੇ ਵਿੱਚ ਕਮਤੀ ਆ ਗਈ, ਔਰ ਦੂਸਰਾ ਹੈ ਕਿ ਕੁਛ ਲੋਕ ਚਾਹੇ ਉਹ 2% ਰਹਿਣਗੇ ਚਾਹੇ 1% ਕਿ ਨੌਕਰੀਆਂ ਖੁੱਸਣ ਕਰਕੇ ਵਾਪਸ ਆ ਜਾਣਗੇ। ਇਹ ਦੋਹਰਾ ਝਟਕਾ ਹੋਵੇਗਾ ਇੰਡੀਆ ਵਾਸਤੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਬਾਸਮਤੀ ਮੂੰਹ ਦੇ ਮੂੰਹ ਡਿੱਗੀ ਆ, ਕਿਸਾਨਾਂ ਦੇ ਰੰਗ ਉੱਡੇ। ਹਾਂਜੀ ਦੇਖੋ, ਬਾਸਮਤੀ ਦਾ ਇਹ ਸੀਗਾ ਕਿ ਜੇ ਤੁਸੀਂ ਦੇਖੋ ਹੁਣ ਗੱਲ ਉੱਥੇ ਆ ਜਾਂਦੀ ਆ, ਰੌਲਾ ਕੀ ਆ ਕਿ ਅੱਜ ਕਿਸਾਨ ਨੂੰ ਬਚਾਉਣ ਦੀ ਜ਼ਰੂਰਤ ਹੈ। ਹੁਣ ਜਿਵੇਂ ਮੋਦੀ ਸਾਹਿਬ ਨੂੰ ਵਿੱਚ ਦੁਸ਼ਮਣ ਹੀ ਬਣ ਕੇ ਪੰਜਾਬ ਦੇ ਕਿਸਾਨ ਸੀ, ਇੱਦਾਂ ਨਹੀਂ ਹੁੰਦਾ। ਤੁਸੀਂ ਤੇ ਸਗੋਂ ਨੂੰ ਪ੍ਰੋਟੈਕਟ ਕਰਨਾ, ਕਿਉਂਕਿ ਕਿਸਾਨ ਇਹਨਾਂ ਚੀਜ਼ਾਂ ਬਾਬਤ ਨਹੀਂ ਕਹਿੰਦਾ। ਮੈਂ ਹਾਂ ਗੱਲ ਜਿਹੜੀ ਆ ਨਾ ਰਾਜ ਕਰਨਵੀਰ ਸਿੰਘ ਜੀ ਸਾਲ 1.5 ਸਾਲ ਤੋਂ ਕਹਿੰਦਾ ਆ ਰਿਹਾ, ਕਿਉਂਕਿ ਜਦੋਂ US ਨੇ ਦੁਬਾਰਾ ਈਰਾਨ ਤੇ ਸੈਂਕਸ਼ਨ ਲਾ ਦਿੱਤੇ ਸੀਗੇ, ਮੈਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਈਰਾਨ ਦੇ ਨਾਲ ਅੱਗੇ ਸਾਡੀ ਇੱਕ ਡੀਲ ਸੀਗੀ, ਅਸੀਂ ਉਹਨਾਂ ਤੋਂ ਤੇਲ ਲੈ ਰਹੇ ਸੀਗੇ, ਅਸੀਂ ਉਹਨਾਂ ਨੂੰ ਬਾਸਮਤੀ ਦੇ ਰਹੇ ਸੀ। ਬਹੁਤ ਵੱਡਾ ਖਪਤਕਾਰ ਹੈ ਈਰਾਨ। ਇਸ ਤੋਂ ਇਲਾਵਾ ਯੂਰਪ ਯੂਨੀਅਨ ਬਹੁਤ ਵੱਡਾ ਖਪਤਕਾਰ ਆ, ਬਾਸਮਤੀ ਸਾਡੀ ਜਾ ਰਹੀ ਹੈ। ਹਾਂ, ਪਾਕਿਸਤਾਨ ਕੰਪੀਟ ਕਰਦਾ ਸਾਨੂੰ, ਉਹਨਾਂ ਦੀ ਵੀ ਬਾਸਮਤੀ ਅੱਛੀ ਹੁੰਦੀ ਹੈ, ਪ੍ਰੋਡਕਸ਼ਨ ਅੱਛੀ ਉਹਨਾਂ ਦੀ ਕੁਆਲਿਟੀ ਵੀ ਅੱਛੀ ਆ। ਤਾਂ ਜਿਹੜਾ ਸਾਡਾ ਇੱਥੇ ਪੈਸਟੀਸਾਈਡ ਹੈ, ਪਹਿਲਾਂ ਤਾਂ ਯੂਰਪ ਯੂਨੀਅਨ ਦੇ ਵਿੱਚ ਉਹ ਮੁੱਦਾ ਬਣ ਗਿਆ ਜੀ, ਤਾਂ ਉਦੋਂ ਚਲੋ ਥੋੜਾ ਬਹੁਤਾ ਨਿਕਲ ਗਿਆ ਮੁੱਦਾ। ਵੈਸੇ ਤੁਹਾਨੂੰ ਪਤਾ ਹੀ ਹੈ ਕੌਮਾਂਤਰੀ ਕੂਟਨੀਤੀ ਦੇ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ ਹੈ, ਫਰਾਂਸ ਦੇ ਨਾਲ, UK ਦੇ ਨਾਲ, US ਦੇ ਨਾਲ, ਜਾਪਾਨ ਦੇ ਨਾਲ, ਆਸਟ੍ਰੇਲੀਆ ਦੇ ਨਾਲ ਮੋਦੀ ਸਾਹਿਬ ਉਹਨਾਂ ਨੇ ਅੱਛੇ ਰਿਸ਼ਤੇ ਬਿਲਡ ਕੀਤੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤਾਂ ਉੱਥੋਂ ਤੇ ਕਹਿ ਲਓ ਕਿ ਗੱਡਾ ਜਿਹੜਾ ਨਿਕਲ ਗਿਆ, ਈਰਾਨ ਵਾਲਾ ਪੇਚ ਜਿਹੜਾ ਫਸ ਗਿਆ। ਹੁਣ ਦੇਖੋ, ਜਦੋਂ ਇੰਨੀ ਵੱਡੀ ਤਾਦਾਦ ਦੇ ਵਿੱਚ ਬਾਸਮਤੀ ਐਕਸਪੋਰਟ ਹੁੰਦੀ ਹੈ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਕਿਉਂਕਿ ਅਮਰੀਕਾ ਨੇ ਰੋਕ ਦਿੱਤਾ ਸੀ ਇਹਨਾਂ ਨੂੰ ਕਿ ਭਾਈ ਤੁਸੀਂ ਤੇਲ ਨਹੀਂ ਖਰੀਦੋਗੇ। ਅੱਛਾ, ਇਹਨਾਂ ਨੇ ਤਾਂ ਕਿਹਾ ਸੀਗਾ ਕਿ ਅਸੀਂ ਖਰੀਦਾਂਗੇ, ਉਹ ਖਰੀਦ ਰਹੇ ਨੇ ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਵੀ। ਉਹਨਾਂ ਤੇ ਵੈਸੇ ਹੋਰ ਵੀ ਕਈ ਡੀਲਾਂ ਕਰ ਲਈਆਂ, ਚਲੋ ਉਹ ਤੇ ਕੌਮਾਂਤਰੀ ਕੂਟਨੀਤੀ ਦੇ ਮਸਲੇ ਆ। ਤਾਂ ਇਹ ਸਾਫ਼ ਸੀਗਾ ਕਿ ਬਾਸਮਤੀ ਤੇ ਦਾਲ ਦੀ ਬਣੀ। ਹੁਣ ਇੱਕ ਆਮ ਕਿਸਾਨ ਨੂੰ ਥੋੜ੍ਹੀ ਪਤਾ, ਰਾਜ ਕਰਨਵੀਰ ਸਿੰਘ ਨੂੰ ਪਤਾ ਹੋ ਸਕਦਾ, ਸਾਡੇ ਕਿਸੇ ਸਰੋਤੇ ਨੂੰ US ਦੇ ਵਿੱਚ ਬੈਠਿਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਹੋ ਸਕਦਾ, ਪਰ ਇੱਕ ਨਿਸ਼ਾਨ ਸਿੰਘ ਜਾਂ ਇੱਕ ਪ੍ਰਧਾਨ ਸਿੰਘ ਇੱਥੇ ਬੈਠਾ ਕਿਸਾਨ ਵਿਚਾਰਾ ਜਿਹੜਾ ਅਨਪੜ੍ਹ ਆ, ਜਿਹਦੀ ਕਿੱਲਾ 2 ਕਿੱਲੇ 3 ਕਿੱਲੇ ਦੀ ਬਾਸਮਤੀ ਦੀ ਖੇਤੀ ਆ, ਉਹਨੂੰ ਥੋੜ੍ਹੀ ਨਾ ਪਤਾ ਕਿ ਕੌਮਾਂਤਰੀ ਬਾਜ਼ਾਰ 'ਚ ਕੀ ਹੁੰਦੇ ਆ, ਕੌਮਾਂਤਰੀ ਕੂਟਨੀਤਿਕ ਰਿਸ਼ਤੇ ਕਿਸ ਤਰ੍ਹਾਂ ਬਣਦੇ ਪਏ, ਟੁੱਟਦੇ ਪਏ। ਸਰਕਾਰਾਂ ਦੇ ਰੋਲ ਆ, ਇਹ ਸਰਕਾਰਾਂ ਦੇ ਰੋਲ ਆ ਜਿਨ੍ਹਾਂ ਨੇ ਹੁਣ ਕਿਸਾਨ ਨੂੰ ਰੋਲ ਦਿੱਤਾ। ਇੱਥੇ ਬਾਸਮਤੀ ਜਿਹੜੀ ਆ ਉਹ ਡਿੱਗ ਪਈ ਆ ਮੂੰਹ ਦੇ ਮੂੰਹ, 2000 ਰੁਪਏ ਪ੍ਰਤੀ ਕੁਇੰਟਲ ਨੂੰ ਵਿਕਣ ਡਈ ਆ। ਪਿਛਲੇ ਸਾਲ 3500 ਨੂੰ ਵਿਕੀ ਸੀ। ਜਦੋਂ ਰੇਟ ਇੱਕ ਸਾਲ ਤੇਜ਼ ਹੁੰਦਾ ਤਾਂ ਦੂਜੇ ਸਾਲ ਬਾਸਮਤੀ ਹੇਠ ਰਕਬਾ ਜਿਹੜਾ ਉਹ ਜ਼ਿਆਦਾ ਹੁੰਦਾ ਹੈ, ਕਿਉਂਕਿ ਲੋਕ ਕਹਿੰਦੇ ਆ ਕਿ ਝੋਨਾ ਜੇ ਬੀਜਾਂਗੇ ਕੋਈ ਦੁੱਗਣਾ ਰੇਟ ਮਿਲਦਾ ਹੈ ਤੇ ਬਾਸਮਤੀ ਲਾ ਲਈਏ ਨਾਲ। ਜਿਵੇਂ ਮੰਨ ਲਓ ਕੋਈ 5 ਕਿੱਲੇ ਬੀਜਦਾ ਤੇ ਉਹ ਕਹਿੰਦਾ ਕਿ 2 ਕਿੱਲੇ 3 ਕਿੱਲੇ ਨਾਲ ਬਾਸਮਤੀ ਵੀ ਲਾ ਲੈਂਦੇ, ਅੱਧੀ ਉਹ ਹੋਊਗੀ ਅੱਧੀ ਉਹ ਹੋਊਗੀ, ਤਾਂ ਬਾਸਮਤੀ ਦਾ ਰੇਟ ਇੰਨਾ ਹੋਊਗਾ ਇੰਨਾ ਹੋਊਗਾ। ਅਗਲਾ ਕੈਲਕੂਲੇਸ਼ਨ ਕਰਕੇ ਚੱਲਦਾ, ਉਹਨੂੰ ਇਹ ਨਹੀਂ ਪਤਾ ਕਿ ਗਾਂ ਜਿੱਥੇ ਐਕਸਪੋਰਟ ਕਰਦੇ ਆ ਉਹ ਬਾਜ਼ਾਰ ਦਾ ਜੇ ਮੰਦਾ ਹਾਲ ਹੋ ਗਿਆ ਤਾਂ ਸਮਝ ਲਓ ਤੁਸੀਂ ਰੁਲ ਗਏ। ਪਰ ਦੂਸਰਾ ਇੱਕ ਹੋਰ ਵੀ ਇੱਥੇ ਸਵਾਲ ਖੜਾ ਹੋਏਗਾ। ਭਰਤ ਭੂਸ਼ਣ ਆਸ਼ੂ ਜੀ ਕਹਿ ਰਹੇ ਸੀਗੇ ਕਿ ਦੇਖੋ ਕਿਸਾਨ ਜਿਹੜੇ ਇਹਦੇ ਨੰਬਰ ਬਣਾਉਂਦੇ ਆ, ਬਾਸਮਤੀ ਆ ਰਹੀ ਆ ਬਾਹਰੋਂ, ਉਹਨਾਂ ਨੂੰ ਫੜਿਆ ਨਹੀਂ ਜਾ ਸਕਦਾ। ਤਾਂ ਹੁਣ ਜੇ ਇਹ ਬਾਸਮਤੀ ਬਾਹਰੋਂ ਆ ਜਾਏਗੀ, ਪੰਜਾਬ ਦੀਆਂ ਮੰਡੀਆਂ ਦੇ ਵਿੱਚ ਉਹ ਆ ਜਾਏਗੀ, ਤਾਂ ਸਾਰਾ ਦੀ ਗੱਲ ਹੈ ਜਦੋਂ ਮੰਡੀਆਂ 'ਚ ਮਾਲ ਵਧੂਗਾ ਇੱਕ ਵੇਲੇ ਤੇ ਫਿਰ ਰੇਟ ਡਿੱਗਣਾ ਹੀ ਡਿੱਗਣਾ ਨਾ, ਕਿਉਂਕਿ ਇਹਦੇ ਤੇ MSP ਨਹੀਂ ਹੈ। ਬੰਦਾ ਪੁੱਛੇ ਵੀ ਜਦੋਂ ਤੁਸੀਂ ਐਕਟ ਦੇ ਵਿੱਚ ਲੈ ਕੇ ਆ ਰਹੇ ਸੀਗੇ ਕਣਕ ਤੇ ਝੋਨਾ ਤਾਂ ਲੈ ਆਏ ਤੁਸੀਂ, ਤੇ ਫਿਰ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ 7-8 ਲੱਖ ਹੈਕਟੇਅਰ ਰਕਬਾ ਜਿਹੜਾ ਉਹ ਬਾਸਮਤੀ ਦੀ ਕਾਸ਼ਤ ਹੇਠ ਵੀ ਆਉਂਦਾ ਤੇ ਤਦ ਤੁਸੀਂ ਕਰ ਲੈਂਦੇ ਕੁਛ ਨਾ ਕੁਛ।
ਸੋ ਇਸ ਕਰਕੇ ਇਹ ਕਾਰਨ ਰਹੇ ਨੇ। ਔਰ ਇਹ ਕਿਸਾਨ ਦੀ ਬਦਕਿਸਮਤੀ ਹੈ ਕਿ ਬਹੁਤ ਗਿਣਤੀ 'ਚ ਕਿਸਾਨ ਵਿਚਾਰੇ ਬਹੁਤ ਘੱਟ ਪੜ੍ਹੇ ਹੁੰਦੇ ਆ ਜਾਂ ਅਨਪੜ੍ਹ ਹੁੰਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ। ਪਰ ਜਦੋਂ ਇਹ ਲਾਸ ਹੁੰਦਾ ਉਹਨਾਂ ਨੂੰ ਕਦ ਵੀ ਨਹੀਂ ਪਤਾ ਲੱਗਦਾ ਕਿ ਕੀ ਹੋ ਗਿਆ। ਕਈ ਵਾਰ ਮੰਡੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦਾ ਇੱਕ ਡਰ, ਇੱਕ ਇੱਕ ਪੈਨਿਕ ਕ੍ਰੀਏਟ ਕੀਤਾ ਜਾਂਦਾ। ਉਸ ਤੋਂ ਬਾਅਦ ਮਾਲ ਦੀ ਖਰੀਦ ਹੁੰਦੀ ਹੈ, ਜਦੋਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਡਿਮਾਂਡ ਵੱਧ ਜਾਂਦੀ ਹੈ ਉਸ ਸਮੇਂ ਵਪਾਰੀ ਫਿਰ ਕਮਾਈ ਕਰ ਜਾਂਦਾ, ਪਰ ਜਿਹਨੇ ਅਸਲ ਦੇ ਵਿੱਚ ਉਹ ਕਮਾਈ ਖਾਣੀ ਹੁੰਦੀ ਹੈ ਉਹ ਤਾਂ ਲੁੱਟ ਚੁੱਕਾ ਹੁੰਦਾ। ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਜੇਕਰ ਬਲੈਕ ਆਊਟ ਹੋਇਆ ਤਾਂ ਪੰਜਾਬ ਦੀ ਇੰਡਸਟਰੀ ਨੂੰ ਪੱਕੇ ਤੌਰ ਦੇ ਉੱਤੇ ਤਾਲੇ ਲੱਗ ਜਾਣਗੇ, ਉਦਯੋਗਪਤੀ ਆਖਦੇ ਨੇ। ਹਾਂਜੀ ਬਿਲਕੁਲ, ਇਹ ਵੀ ਇੱਕ ਐਸਾ ਵਰਗ ਹੈ ਜਿਹਨੂੰ ਅਸੀਂ ਬਹੁਤੀ ਤਵੱਜੋ ਨਹੀਂ ਦਿੰਦੇ। ਇਹੀ ਹੈ। ਵੈਸੇ ਆਪਾਂ ਜੇ ਦੇਖੀਏ ਤਾਂ ਅੱਜ ਕਿਸਾਨਾਂ ਨੂੰ, ਜੱਟਾਂ ਨੂੰ ਸੇਕ ਲੱਗਾ ਸੀ, ਉਹ ਸੜਕਾਂ ਤੇ ਬੈਠੇ ਆ। ਤੇ ਮੈਂ ਤੇ ਜਿੱਥੇ ਵੀ ਜਾਵਾਂ ਮੈਂ ਕਹਿੰਦਾ ਹੁੰਦਾ ਕਿ ਹੱਕ ਬਹੁਤ ਪਿਆਰੇ ਹੁੰਦੇ ਆ, ਹੱਕ ਬਹੁਤ ਜ਼ਰੂਰੀ ਹੁੰਦੇ ਆ। ਜਦੋਂ ਕੋਈ ਦਲਿਤ, ਜਿਹਨਾਂ ਨੂੰ ਤੁਸੀਂ ਵਿਹੜੇ ਵਾਲੇ ਕਹਿੰਦੇ ਹੋ, ਜਦੋਂ ਉਹ ਦਿਹਾੜੀ 'ਚ ਕੋਈ 10, 20, 50 ਰੁਪਈਏ ਵਧਾਉਂਦੇ ਆ ਤਾਂ ਤੁਸੀਂ ਬਹੁਤ ਜ਼ਿਆਦਾ ਵਿਰੋਧ ਕਰਦੇ ਲੈ ਦਿਹਾੜੀ ਹੁਣ ਤੋਂ 200 ਦੀ ਜਗ੍ਹਾ 250 ਲਏਗਾ। ਪਰ ਇਹ ਨਹੀਂ ਵੇਖਦੇ ਕਿ ਸਾਲ ਉਹਨੇ 250 ਦੇ ਹਿਸਾਬ ਨਾਲ ਹੀ ਕੱਟਣਾ। ਤਾਂ ਉਹਦਾ ਵੀ ਹੱਕ ਬਣਦਾ ਹੈ। ਜੇ ਅਸੀਂ ਕਹਿੰਦੇ ਹਾਂ ਕਿ ਕਣਕ ਹਰੇਕ ਸਾਲ ਇੰਨੀ ਮਹਿੰਗੀ ਵਿਕਣੀ ਚਾਹੀਦੀ ਹੈ, ਤਾਂ ਹੱਕ ਤੁਸੀਂ ਲੈਣਾ ਵੀ ਹੈ ਤਾਂ ਦੇਣਾ ਵੀ ਸਿੱਖਣਾ ਪਊਗਾ ਤੁਹਾਨੂੰ। ਦੋ ਚੀਜ਼ਾਂ ਹੁੰਦੀਆਂ। ਸੋ ਇਸ ਕਰਕੇ ਇਹ ਇੱਕ ਇਸ ਤਰ੍ਹਾਂ ਦਾ ਕੰਮ ਹੈ ਕਿ ਸਾਨੂੰ ਸਾਰਿਆਂ ਨੂੰ ਕੋਆਪਰੇਟ ਕਰਨਾ ਪਊਗਾ ਇੱਕ ਦੂਜੇ ਨਾਲ, ਜੇ ਅਸੀਂ ਲੰਮੀ ਲੜਾਈ ਕਰਨੀ। ਤੇ ਜੇ ਇਸ ਲੜਾਈ ਨੂੰ ਬਸ ਇਸੇ ਤਰੀਕੇ ਨਾਲ ਉਲਝਾ ਕੇ ਖਤਮ ਕਰਨਾ ਤੇ ਜਦੋਂ ਮਰਜ਼ੀ ਕਰ ਲਓ, ਕੋਈ ਫਰਕ ਨਹੀਂ ਪੈਣਾ। ਸੋ ਉਦਯੋਗਪਤੀਆਂ ਦਾ ਵੀ ਤੁਹਾਨੂੰ ਖਿਆਲ ਰੱਖਣਾ ਪਊਗਾ। ਉਹਨਾਂ ਦੀਆਂ ਇਨਵੈਸਟਮੈਂਟਾਂ ਦੀਆਂ ਰਕਮਾਂ ਬਹੁਤ ਜ਼ਿਆਦਾ ਨੇ ਇਸ ਵੇਲੇ, ਕਿਉਂਕਿ ਤਿਉਹਾਰਾਂ ਦਾ ਸੀਜ਼ਨ ਆ। ਤੁਹਾਨੂੰ ਪਤਾ ਹੀ ਹੈ ਤਿਉਹਾਰਾਂ ਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਕਾਰੋਬਾਰੀ ਹੈ ਉਹ ਛੱਲੀ ਪੂਣੀ ਜੋੜਦਾ ਆਪਦੀ, ਉਹਦੇ ਨਾਲ ਹੀ ਫਿਰ ਉਹਦਾ ਗਾਂ ਸਰਕਲ ਚੱਲਦਾ। ਕਈ ਐਸੇ ਕਾਰੋਬਾਰੀ ਆ ਜਿਨ੍ਹਾਂ ਦਾ ਸੀਜ਼ਨਲੀ ਕੰਮ ਹੁੰਦਾ, ਮਤਲਬ ਕਿ ਕੁਛ ਉਹਨਾਂ ਨੇ ਹਫ਼ਤੇ ਕੰਮ ਕਰਨਾ, ਉਸ ਤੋਂ ਬਾਅਦ ਉਹ ਆਪਣਾ ਸਾਰਾ ਰਿਜ਼ਕ ਜਿਹੜਾ ਹੈ ਉਹ ਵਰਤਦੇ ਅੱਗੇ, ਛੋਟਾ ਮੋਟਾ ਜਾਂ ਥੋੜਾ ਬਹੁਤਾ ਕਾਰੋਬਾਰ ਕਰਕੇ ਸਾਲ ਟਪਾਉਂਦੇ ਆ। ਪਰ ਤਿਉਹਾਰੀ ਸੀਜ਼ਨ ਹੈ ਜਿਹੜਾ ਇਸ ਵੇਲੇ, ਤੇ ਹੁਣ ਕਹੀਏ ਕਿ ਵੈਸੇ ਤਿਉਹਾਰ ਕਾਹਦੇ, ਜਦੋਂ ਮਾਤਮ ਹੋਵੇ, ਜਦੋਂ ਤੁਹਾਡੀ ਰੋਜ਼ੀ ਰੋਟੀ ਕਿਸ ਤਰ੍ਹਾਂ ਹੀ ਹੋਵੇ, ਕਾਹਦੇ ਤਿਉਹਾਰ ਹੁੰਦੇ ਆ। ਪਰ ਦੂਸਰੇ ਪਾਸੇ ਜਿਹੜੇ ਉਦਯੋਗਪਤੀ ਬਾਹਰ ਐਕਸਪੋਰਟ ਕਰਦੇ ਆ ਬਾਹਰਲੀਆਂ ਸਟੇਟਾਂ ਦੇ ਵਿੱਚ, ਉਹਨਾਂ ਦਾ ਮਾਲ ਵੀ ਸਟਕ ਹੋ ਗਿਆ। ਇਹਦਾ ਮਤਲਬ ਇਹ ਕਿ ਰਗੜੇ ਗਏ ਆ। ਤੇ ਜੇ ਕੱਚਾ ਮਾਲ ਨਹੀਂ ਆ ਰਿਹਾ, ਉਦਯੋਗਪਤੀ ਜਿਹੜੇ ਰਗੜੇ ਜਾਣਗੇ। ਜੇ ਡਿਮਾਂਡ ਹੋਊਗੀ ਵੀ ਉਹਨਾਂ ਦੇ ਕੋਲ ਤੇ ਫਿਰ ਕੱਖ ਨਹੀਂ ਹੋਣਾ। ਸੋ ਇਸ ਕਰਕੇ ਉਦਯੋਗਪਤੀ ਪਿੱਟਣ ਡਏ। ਉਹ ਕਹਿੰਦੇ ਕਿ ਜੇ ਬਲੈਕ ਆਊਟ ਹੋ ਗਿਆ, ਚਲੋ ਅਸੀਂ ਥੋੜ੍ਹਾ ਬਹੁਤਾ ਕਰ ਰਹੇ ਹਾਂ ਕਿ ਜੇ ਸਾਡਾ ਮਾਲ ਜਿਹੜਾ ਸਟਕ ਹੋਇਆ, ਅਸੀਂ ਦੂਸਰੇ ਸਾਧਨ ਇਸਤੇਮਾਲ ਕਰ ਸਕਦੇ ਹਾਂ, ਕੱਚਾ ਮਾਲ ਮੰਗਵਾਉਣ ਵਾਸਤੇ ਵੀ ਦੂਸਰਾ ਇਸਤੇਮਾਲ ਕਰ ਸਕਦੇ ਹਾਂ ਅਸੀਂ ਕੋਈ ਰਸਤਾ। ਪਰ ਜੇ ਬਲੈਕ ਆਊਟ ਹੀ ਹੋ ਜਾਂਦਾ, ਜਿੱਦਾਂ ਕਿ ਅੱਜ ਜਿਹੜੇ ਹੈਗੇ ਪਾਵਰਕਾਮ ਦੇ ਚੇਅਰਮੈਨ, ਉਹਦਾ ਉਹਨਾਂ ਨੇ ਕਹਿਤਾ, ਮੈਂ ਕਿਹਾ ਕਿ ਠੀਕ ਹੈ 1-2 ਦਿਨ ਤੇ ਅਸੀਂ ਕਰ ਸਕਦੇ ਹਾਂ, ਅਸੀਂ ਬਿਜਲੀ ਮੁੱਲ ਵੀ ਲੈ ਰਹੇ ਹਾਂ, ਪਰ ਪੈਸਾ ਨਹੀਂ ਸਾਡੇ ਕੋਲ ਇੰਨਾ ਹੈਗਾ। ਉਹ 1-2 ਦਿਨ ਤਾਂ ਚੱਲ ਜੂ ਕੰਮ, ਪਰ ਬਹੁਤੀਆਂ ਜੇ ਮੰਨ ਲਓ ਇਹਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤੇ ਬਹੁਤੀਆਂ ਉਮੀਦਾਂ ਨਾ ਰੱਖਿਓ। ਉਹਨਾਂ ਨੇ ਸਾਫ਼ ਕਹਿਤਾ ਕਿ ਫਿਰ ਬਹੁਤ ਲੰਮੇ ਕੱਟ ਜਿਹੜੇ ਆ ਤੁਹਾਨੂੰ ਚੱਲਣੇ ਪੈਣਗੇ। ਔਰ ਕੱਟਾਂ ਬਾਰੇ ਮੈਂ ਤੁਹਾਨੂੰ ਕਹਿੰਦਾ ਸੀ ਕਿ ਕੱਟ ਤੇ ਵੱਟ ਕੱਢੀ ਜਾਂਦੇ ਇੱਧਰ ਪਿੰਡਾਂ ਦੇ ਵਿੱਚ, ਤੇ ਲੱਗੀ ਜਾਂਦੇ ਆ 5-5 ਘੰਟਿਆਂ ਦੇ, 7-7 ਘੰਟਿਆਂ ਦੇ। ਸੋ ਇਸ ਕਰਕੇ ਜਿਹੜੇ ਹੈਗੇ ਆ ਇੰਡਸਟਰੀ ਦੇ ਬਹੁਤ ਵੱਡੇ ਲੋਕ ਔਰ ਜਿਨ੍ਹਾਂ ਦੇ ਆਪਣੇ ਤੁਹਾਨੂੰ ਪਤਾ ਹੀ ਸੰਗਠਨ ਹੁੰਦੇ ਆ, ਤਾਂ ਉਹਨਾਂ ਨੇ ਦੱਸਿਆ ਕਿ ਸਾਡਾ ਕਿੰਨਾ ਮਾਲ ਡੰਪ ਆ। ਉਹਦੇ ਵਿੱਚ ਸਾਈਕਲ ਤੇ ਸਾਈਕਲ ਪਾਰਟਸ ਜਿਹੜੇ ਆ ਉਹਦੇ ਵਿੱਚ ਵੀ 100 ਤੋਂ 150 ਕਰੋੜ, ਡਰਾਈ ਫਰੂਟ 400 ਕਰੋੜ, हैंड टूल्स 130 करोड़, टैक्सटाइल 250 करोड़, आटो पार्ट्स 50 ਤੋਂ 60 करोड़। ये मतलब कि ਜਿਹੜਾ ਡੰਪ ਹੋਇਆ ਪਿਆ ਉਹਨਾਂ ਦਾ ਮਾਲ, ਇਹ ਉਦਯੋਗਪਤੀ ਦੱਸ ਰਿਹਾ, ਉਦਮੀ ਦੱਸ ਰਿਹਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਰਕਾਰ ਜਾਂ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ, ਉਹਨਾਂ ਨੂੰ ਇੱਧਰ ਵੀ ਵੇਖਣਾ ਪਊਗਾ। ਔਰ ਜੇ ਤੁਸੀਂ ਦੇਖੋਗੇ ਕਿ ਸੰਘਰਸ਼ ਦੀ ਰਣਨੀਤਿਕ ਪਹੁੰਚ ਤੇ ਵੀ ਇਹ ਚੀਜ਼ ਜਿਹੜੀ ਆ ਲਾਗੂ ਹੋਏਗੀ, ਕਿਉਂਕਿ ਤੁਹਾਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਵਪਾਰੀ ਵਰਗ ਹੈ ਜਿਹੜਾ, ਜੇ ਰਗੜਿਆ ਜਾਊਗਾ ਤਾਂ ਇਹ ਮੰਨ ਲਓ ਕੱਲ੍ਹ ਨੂੰ ਉਹ ਆਉਂਦਾ ਹੈ ਤੁਹਾਡੇ ਵਿਰੋਧ ਦੇ ਵਿੱਚ ਭੁਗਤਦਾ ਹੈ। ਤੇ ਇੱਥੇ ਮਸਲਾ ਜਿਵੇਂ ਇੱਕ ਬਣਾਉਣ ਦਾ ਯਤਨ ਕੀਤਾ ਜਾ ਰਿਹਾ, ਹਿੰਦੂ ਬਣਾਮ ਸਿੱਖ ਜਾਂ ਖਾਲਿਸਤਾਨ ਫਲਾਣਾ ਟਮਕਾ, ਉਹ ਹੋਰ ਵੀ ਜ਼ਿਆਦਾ ਪਾਟਕ ਪੈ ਸਕਦਾ ਹੈ ਉਸ ਚੀਜ਼ ਦਾ। ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਐਸੇ ਬੰਦੇ ਹੈਗੇ ਆ ਜਿਹੜੇ ਕਾਰੋਬਾਰੀ ਆ, ਔਰ ਕੋਈ ਗੁਨਾਹ ਨਹੀਂ ਹੈ ਜਿਹੜੀ ਮਰਜ਼ੀ ਪਾਰਟੀ ਨੂੰ ਕੋਈ ਸਪੋਰਟ ਕਰੇ। ਮੈਂ ਉਹਦੇ 'ਚ ਇਹ ਕਿਸੇ ਨੂੰ ਨਹੀਂ ਕਹਿ ਸਕਦਾ ਕਿ ਤੁਸੀਂ ਹਾਂ ਕਿਉਂ ਸਪੋਰਟ ਕਰ ਰਹੇ ਹੋ।
ਪਰ ਰੌਲਾ ਇਹ ਪਏਗਾ ਕਿ ਕੱਲ੍ਹ ਨੂੰ ਪਾਟਕ ਪੈ ਗਿਆ, ਇੱਕ ਦੂਜੇ ਦੇ ਉਲਟ ਭੁਗਤਣੇ ਵਰਗੇ ਸ਼ੁਰੂ ਹੋ ਗਏ, ਤਾਂ ਫਿਰ ਬਹੁਤ ਔਖਾ ਹੋ ਜਾਏਗਾ ਸੰਗਠਨਾਤਮਕ ਤਰੀਕੇ ਦੇ ਨਾਲ ਲੜਾਈ ਨੂੰ ਲੜਨਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਸ਼ਮੀਰ ਵਿੱਚ ਮੁੜ ਵਿਗੜ ਰਹੇ ਨੇ ਹਾਲਾਤ, ਫਾਰਕ ਅਬਦੁੱਲਾ ਨੂੰ ਨਮਾਜ਼ ਪੜ੍ਹਨ ਲਈ ਘਰੋਂ ਬਾਹਰ ਜਾਣ ਤੋਂ ਰੋਕਿਆ। ਮਾੜੀ ਗੱਲ ਹੈ ਜੀ, ਦੇਖੋ ਇਹ ਤੇ ਗਲਤ ਮੈਸੇਜ ਗਲਤ ਆ ਜੀ। ਹੁਣ ਆਪਾਂ ਘੱਟ ਗਿਣਤੀਆਂ ਦੀ ਗੱਲ ਕਰਦੇ ਹਾਂ ਤਾਂ ਇਹ ਮੈਸੇਜ ਦੂਜੀਆਂ ਘੱਟ ਗਿਣਤੀਆਂ ਨੂੰ ਵੀ ਗਲਤ ਆ ਕਿ ਜਦ ਤੁਸੀਂ ਧਾਰਮਿਕ ਆਜ਼ਾਦੀ ਦਿੰਦੇ ਹੋ ਸੰਵਿਧਾਨ ਦੇ ਮੁਤਾਬਕ, ਕਿਉਂਕਿ ਇੱਥੇ ਜਿੰਨੇ ਬੰਦੇ ਦੇ ਰਾਈਟਸ ਨੇ ਧਰਮ ਦੇ ਵੀ ਉਨੇ ਰਾਈਟਸ ਨੇ। ਮੈਂ ਇਸੇ ਕਰਕੇ ਕਹਿੰਦਾ ਨਾ ਕਿ ਜਿਹੜਾ ਪਰਾਇਆ ਧਰਮ ਹੈ ਤੁਹਾਡਾ, ਜਿਹਨੂੰ ਤੁਸੀਂ ਨਹੀਂ ਮੰਨਦੇ, ਤੁਸੀਂ ਆਪਣੇ ਧਰਮ ਦੇ ਪੱਕੇ, ਪਰ ਉਹਨੂੰ ਵੀ ਸਨਮਾਨ ਦੇਣਾ ਪਊਗਾ ਕਿਉਂਕਿ ਉਹਦੇ ਵੀ ਆਪਣੇ ਰਾਈਟਸ ਹੁੰਦੇ ਆ। ਸੋ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੇ ਉਹ ਰਾਈਟਸ ਆ ਉਹਨਾਂ ਦੀ ਪ੍ਰੋਟੈਕਸ਼ਨ ਹੋਵੇ। ਪਰ ਇੱਥੇ ਹੁਣ ਜੇ ਤੁਸੀਂ ਵੇਖੋਗੇ, ਠੀਕ ਆ, ਕੱਲ 3 ਭਾਰਤੀ ਜਨਤਾ ਪਾਰਟੀ ਦੇ ਉੱਤੇ ਆਗੂ ਜਾਂ ਕਹਿ ਲਓ ਉਹਨਾਂ ਦੇ ਕਾਰਕੁਨ ਮਾਰ ਦਿੱਤੇ ਗਏ ਆ, ਬੜੀ ਮੰਦਭਾਗੀ ਗੱਲ ਹੈ। ਦੇਖੋ ਇਹ ਵੀ ਇੱਕ ਹੈ ਪੱਖ ਕਿ ਅਸੀਂ ਜਦੋਂ ਵੀ ਦੇਖਦੇ ਆ ਕਿ ਬੰਗਾਲ ਦੇ ਵਿੱਚ ਜੇ ਮਾਰ ਦਿੱਤੇ ਜਾਂਦੇ ਆ ਜਾਂ RSS ਦੇ ਕਾਰਕੁਨ ਕੇਰਲ ਦੇ ਵਿੱਚ ਮਾਰ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਕੋਈ ਬਹੁਤਾ ਗੌਰਦਾ ਹੀ ਨਹੀਂ। ਆਖਰ ਨੂੰ ਤਾਂ ਬੰਦੇ ਹੀ ਆ ਨਾ, ਕਾਰਕੁਨ ਹੇਠਲੇ ਪੱਧਰ ਦੇ ਇਨਸਾਨ ਹੀ ਆਮ ਹੀ ਆ, ਕੋਈ ਭਰਾ ਹੋਏਗਾ, ਕੋਈ ਕਿਸੇ ਦਾ ਪਤੀ ਹੋਏਗਾ, ਪਰ ਰੌਲਾ ਉੱਥੇ ਹੁਣ ਪਤਾ ਨਹੀਂ ਕਿੰਨੇ ਮਾਰੇ ਆ। ਇਹ ਵੀ ਹਾਲ ਦੀ ਘੜੀ ਜਦੋਂ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਇੱਕ ਸਵਾਲ ਰਹਿੰਦਾ। ਪਰ ਉਸ ਤੋਂ ਬਾਅਦ ਸਥਿਤੀ ਜਿਹੜੀ ਵਿਗੜਦੀ ਗਈ ਆ, ਕਿਉਂਕਿ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਅਲਾਇੰਸ ਦਾ ਐਲਾਨ ਕੀਤਾ ਸੀਗਾ, ਉਹਦੇ ਵਿੱਚ ਬੀਬੀ ਮਹਿਬੂਬਾ ਮੁਫਤੀ ਆ ਗਈ ਸੀਗੀ, ਉਹਦੇ ਵਿੱਚ ਅਬਦੁੱਲੇ ਆ ਗਏ ਸੀਗੇ, ਹੋਰ ਛੋਟੇ ਮੋਟੇ ਲੀਡਰ ਆ ਗਏ ਸੀਗੇ। ਉਸ ਤੋਂ ਬਾਅਦ ਇੱਕ ਹੋਰ ਵੀ ਘਟਨਾਕ੍ਰਮ ਉੱਥੇ ਵਾਪਰਦਾ ਕਸ਼ਮੀਰ ਦੇ ਵਿੱਚ ਕਿ ਜਿਹੜੀਆਂ 2-3 ਆਜ਼ਾਦਾਨਾ ਸੋਚ ਰੱਖਣ ਵਾਲੀਆਂ ਅਖਬਾਰਾਂ, ਉਹਨਾਂ ਦੇ ਦਫ਼ਤਰਾਂ ਤੇ ਜਾਂ ਜਿਹੜੇ ਉਹਨਾਂ ਦੇ ਐਡੀਟਰ ਵਗੈਰਾ ਨੇ, ਉਹਨਾਂ ਦੇ ਘਰਾਂ ਤੇ ਛਾਪੇਮਾਰੀ ਵੀ ਹੁੰਦੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜੋੜ ਸਕਦੇ ਹੋ, ਇਹ ਘਟਨਾ ਜੋ ਵਾਪਰਦੀਆਂ ਨੇ ਇੱਕ ਦੂਜੇ ਨਾਲ ਜੋੜੀਆਂ ਜਾ ਸਕਦੀਆਂ। ਤਾਂ ਹੋਇਆ ਕੀ ਆ ਕਿ ਅੱਜ ਉਮਰ ਅਬਦੁੱਲਾ ਨੂੰ ਘਰ 'ਚ ਮਤਲਬ ਕਿ ਉਹ ਜਦੋਂ ਜਾ ਰਹੇ ਸੀ ਨਮਾਜ਼ ਪੜ੍ਹਨ ਵਾਸਤੇ ਘਰ ਤੋਂ, ਤਾਂ ਉੱਥੋਂ ਜਾਣ ਤੋਂ ਰੋਕਿਆ ਗਿਆ। ਤਾਂ ਇਹਦੇ ਵਿੱਚ ਕਾਫੀ ਜ਼ਿਆਦਾ ਫਿਰ ਜਿਹੜੀ ਆ ਫੈਲ ਗਈ ਸੀ, ਹਾਂ ਭਾਈ ਤੁਸੀਂ ਸਾਡੀ ਧਾਰਮਿਕ ਆਜ਼ਾਦੀ ਜਿਹੜੀ ਆ ਉਹ ਵੀ ਖੋ ਰਹੇ ਹੋ। ਹਾਂ ਠੀਕ ਹੈ, ਚਲੋ ਮੈਂ ਜਿੱਦਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਉੱਥੇ ਮਾਰੇ ਆ, ਉਹ ਗਲਤ ਆ। ਕਤਲ ਨੂੰ ਆਪਾਂ ਜਸਟੀਫਾਈਡ ਨਹੀਂ ਕਰ ਸਕਦੇ, ਚਾਹੇ RSS ਦਾ ਕੋਈ ਕਾਰਕੁਨ ਹੋਵੇ, ਚਾਹੇ ਉਹ ਕਿਸੇ ਵੀ ਵਿਚਾਰਧਾਰਾ ਦਾ ਹੋਵੇ, ਚਾਹੇ ਖੱਬੇ ਪੱਖੀ ਹੈ ਚਾਹੇ ਸੱਜੇ ਪੱਖੀ ਆ। ਪਰ ਰੌਲਾ ਇਹ ਆ ਕਿ ਤੁਸੀਂ ਕਿਸੇ ਨੂੰ ਇਹ ਕਹਿ ਸਕਦੇ ਹੋ ਕਿ ਹਾਂਜੀ ਗੱਲ ਇਹ ਆ ਕਿ ਤੁਸੀਂ ਜੇ ਜਾਣਾ ਆ ਤੇ ਭਾਈ ਸੌਰੀ ਮੈਂ ਉਮਰ ਅਬਦੁੱਲਾ ਦਾ ਨਾਮ ਵਰਤ ਰਿਹਾ, ਫਾਰਕ ਅਬਦੁੱਲਾ ਦਾ ਜੀ 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 ਥੋੜਾ ਜਿਹਾ ਫੇਸ ਤੋਂ ਮੈਂ ਢਿੱਲਾ ਆ ਤੇ ਇਸ ਕਰਕੇ ਮਗਰ ਜਿਹੜਾ ਨਾ ਕਈ ਵਾਰ ਤਾਂ ਕਹਿਣ ਦਾ ਭਾਵ ਇਹ ਹੋਆ ਕਿ ਤੁਸੀਂ ਉਹਨੂੰ ਸ਼ਰਤਾਂ ਦੇ ਤਹਿਤ ਇਜਾਜ਼ਤ ਦੇ ਸਕਦੇ ਹੋ ਕਿ ਹਾਂ ਭਾਈ ਤੂੰ ਆਪਣੇ ਅਕੀਦੇ ਦੇ ਮੁਤਾਬਕ ਜਾ, ਜਿੱਥੇ ਵੀ ਜਾਣਾ ਆ ਕੋਈ ਚੱਕਰ ਨਹੀਂ ਹੈਗਾ। ਤੂੰ ਉੱਥੇ ਜੋ ਵੀ ਤੁਹਾਡੀਆਂ ਧਰਮ ਦੀਆਂ ਮਜ਼ਹਬ ਦੀਆਂ ਜੋ ਵੀ ਹੈਗੀਆਂ ਨੇ ਮਾਨਤਾਵਾਂ ਉਹਦੇ ਮੁਤਾਬਕ ਆਪਣੀਆਂ ਰਸਮਾਂ ਪੂਰੀਆਂ ਕਰ, ਉਸ ਤੋਂ ਬਾਅਦ ਤੂੰ ਘਰੇ ਵਾਪਸ ਆ ਜਾ। ਤੂੰ ਪਬਲਿਕ ਨੂੰ ਉੱਥੇ ਸੰਬੋਧਨ ਨਹੀਂ ਕਰੇਗਾ, ਪਬਲਿਕ ਦੇ ਨਾਲ ਡੀਲ ਨਹੀਂ ਕਰੇਗਾ। ਇਹ ਹੋ ਸਕਦਾ ਹੈ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਪਰ ਤੁਸੀਂ ਕੰਡੀਸ਼ਨ ਰੱਖ ਸਕਦੇ ਹੋ ਕਿਉਂਕਿ ਤੁਹਾਨੂੰ ਜੇ ਲੱਗਦਾ ਹੈ ਕਿ ਉੱਥੇ 4 ਬੰਦਿਆਂ ਨੂੰ ਸੰਬੋਧਨ ਕਰਨਗੇ ਜਾਂ ਭੜਕਾ ਸਕਦੇ ਆ ਭੀੜ ਨੂੰ, ਤਾਂ ਉੱਥੇ ਤੁਸੀਂ ਸ਼ਰਤਾਂ ਰੱਖ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਸਾਰੀਆਂ ਪਾਵਰਾਂ ਨੇ। ਸੋ ਤੁਸੀਂ ਇਹ ਕਰੋ ਤਾਂ ਠੀਕ ਆ, ਪਰ ਜੇ ਇਹ ਕਹੋ ਕਿ ਹਾਂਜੀ ਅਸੀਂ ਤੁਹਾਨੂੰ ਘਰ ਤੋਂ ਬਾਹਰ ਨਿਕਲ ਨਹੀਂ ਦੇਣਾ ਤੇ ਇਹ ਤੇ ਗਲਤ ਗੱਲ ਆ। ਅੱਗੇ ਵੀ ਇਸ ਤਰ੍ਹਾਂ ਹੋਇਆ ਕਿ ਇੱਕ ਮੇਰੇ ਖਿਆਲ ਦੇ ਨਾਲ ਨੇਤਾ ਸੀਗੇ, ਤਾਂ ਉਹਨਾਂ ਨੇ ਵੀ ਇੱਕ ਵਾਰੀ ਪੱਤਰਕਾਰਾਂ ਨੂੰ ਆਪਣੇ ਘਰੋਂ ਹੀ ਸੰਬੋਧਨ ਕੀਤਾ ਸੀਗਾ, ਉਹਨਾਂ ਨੂੰ ਵੀ ਨਿਕਲ ਨਹੀਂ ਸੀ ਦੇ ਰਹੇ, ਜਦ ਕਿ ਉਹਨਾਂ ਬਾਰੇ ਗੱਲ ਫੈਲਾਈ ਜਾ ਰਹੀ ਸੀਗੀ ਕਿ ਦੇਖੋ ਜੀ ਇਹਨਾਂ ਦੀ ਕੋਈ ਨਜ਼ਰਬੰਦੀ ਨਹੀਂ ਹੈ, ਮਤਲਬ ਕਿ ਅਸੀਂ ਇਹਨਾਂ ਨੂੰ ਕੋਈ ਵੀ ਹਿਰਾਸਤ ਦੇ ਵਿੱਚ ਨਹੀਂ ਰੱਖਿਆ, ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਦਿੱਤੀ। ਜਦ ਕਿ ਅਖਬਾਰ ਦੇ ਵਿੱਚ ਆ ਗਿਆ ਕਿ ਉਹ ਨਾਮਾ ਨਗਾਰ ਦੇ ਨਾਲ ਗੱਲ ਕਰਦੇ ਆ ਤੇ ਬਾਜ ਮਾਰ ਕੇ ਪੱਤਰਕਾਰ ਨੂੰ ਕਰਦੇ ਕਿ ਦੇਖੋ ਮੈਨੂੰ ਗੇਟ ਤੋਂ ਬਾਹਰ ਵੀ ਨਹੀਂ ਆਉਣ ਦਿੱਤਾ ਜਾ ਰਿਹਾ, ਮੈਂ ਘਰੇ ਖੜ ਕੇ ਤੁਹਾਡੇ ਨਾਲ ਗੱਲ ਕਰ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਜੇ ਤੁਸੀਂ ਇਸ ਤਰ੍ਹਾਂ ਨਿਰੰਤਰ ਰੱਖੋਗੇ ਤਾਂ ਮੇਰੇ ਖਿਆਲ ਦੇ ਨਾਲ ਜੋ ਪਾਟਕ ਪਿਆ ਗਿਆ ਉਹ ਕਦੇ ਨਹੀਂ ਮਿਲ ਸਕਦਾ। ਜੀ ਬਿਲਕੁਲ। ਤੇ ਮਿੰਟੂ ਜੀ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇੱਕ ਦੀ ਖਬਰ ਤੋਂ ਬਾਅਦ ਦੇ ਵਿੱਚ ਆਪਾਂ ਬ੍ਰੇਕ ਲੈ ਕੇ ਤੇ ਫਿਰ ਸਰੋਤਿਆਂ ਦੇ ਜਿਹੜੇ ਸਵਾਲ ਆ ਉਹ ਆਪਾਂ ਲਵਾਂਗੇ। ਤੇ ਸਰੋਤਿਓ ਸਵਾਲ ਕਰਨ ਦੇ ਲਈ ਸਟੂਡੀਓ ਦਾ ਫੋਨ ਨੰਬਰ ਹੈ 408 272 2500 5200 408272
5200 ਇਸ ਨੰਬਰ ਦੇ ਉੱਤੇ ਜਿਹੜਾ ਜੀ ਤੁਸੀਂ ਕਾਲ ਕਰਕੇ ਆਪਣਾ ਸਵਾਲ ਜਿਹੜਾ ਆ ਉਹ ਤੁਸੀਂ ਪੁੱਛ ਸਕਦੇ ਆ। ਤੇ ਅਗਲੀ ਜੇ ਖਬਰ ਤੇ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ SGPC ਨੇ ਦਿੱਤਾ ਧਰਨਾ। ਹਾਂਜੀ ਦੇਖੋ, SGPC ਵਾਲੇ ਗਏ ਸਨ ਤੇ ਇਹਨਾਂ ਦਾ ਜੋ ਉੱਥੇ ਜਾਣ ਦਾ ਇੱਕ ਮੁੱਖ ਤੌਰ ਤੇ ਕਾਰਨ ਵੇਖੀਏ ਤਾਂ ਇਹੋ ਆ, ਪਿੱਛੇ ਜਿਹੜੀ ਹਿੰਸਕ ਝੜਪ ਹੋਈ ਆ ਉਹਦੇ ਵਿੱਚ ਇੱਕ ਕ੍ਰਾਸ ਪਰਚਾ ਦਰਜ ਕੀਤਾ ਗਿਆ। ਕ੍ਰਾਸ ਪਰਚਾ ਇਹ ਹੁੰਦਾ ਕਿ ਦੋਨਾਂ ਹੀ ਧਿਰਾਂ ਤੇ ਪਰਚਾ ਦਰਜ ਆ, ਜੋ ਵੀ ਦੋਨੇ ਧਿਰਾਂ ਭਿੜੀਆਂ, ਉਧਰੋਂ ਵੀ ਪਰਚਾ ਹੈ ਤੇ ਉਧਰੋਂ ਵੀ ਪਰਚਾ ਹੈ। ਤਾਂ ਜਦੋਂ ਇਹਨਾਂ ਦੇ ਬੰਦਿਆਂ ਤੇ ਪਰਚਾ ਦਰਜ ਹੋ ਗਿਆ, ਇਹਨਾਂ ਨੇ ਤਾਂ ਪਹਿਲਾਂ ਕਰਾ ਦਿੱਤਾ, ਤਾਂ ਉਸ ਤੋਂ ਬਾਅਦ ਇਹਨਾਂ ਨੇ ਉਸ ਪਰਚੇ ਨੂੰ ਰੱਦ ਕਰਵਾਉਣ ਵਾਸਤੇ ਜਾਂ ਕਹਿ ਲਓ ਉਹਦੇ ਵਿਰੋਧ ਦੇ ਵਿੱਚ, ਮੁਖਾਲਫਤ ਦੇ ਵਿੱਚ, ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਆਲੋਚਨਾ ਕਰ ਦਿੱਤੀ, ਤਾਂ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਦਾ ਜਾ ਕੇ ਘਿਰਾਓ ਕੀਤਾ ਜਾਂ ਕਹਿ ਲਓ ਮੰਗ ਪੱਤਰ ਦਿੱਤਾ ਵਾ, ਪ੍ਰਦਰਸ਼ਨ ਕੀਤਾ ਕਿ ਇਹ ਜੋ ਤੁਸੀਂ ਕ੍ਰਾਸ ਪਰਚਾ ਦਰਜ ਕੀਤਾ ਇਹਨੂੰ ਰੱਦ ਕਰ ਦਿੱਤਾ ਜਾਵੇ। ਤਾਂ ਇਹ ਠੀਕ ਆ ਕਿ SGPC ਦਾ ਵੀ ਆਪਣਾ ਅਧਿਕਾਰ ਆ, ਪ੍ਰੋਟੈਸਟ ਕਰ ਰਹੇ ਨੇ। ਤਾਂ ਗੱਲ ਇਹ ਆ ਕਿ ਤੁਸੀਂ ਦੂਸਰੇ ਦੇ ਪ੍ਰੋਟੈਸਟ ਨੂੰ ਵੀ ਥੋੜ੍ਹਾ ਦੇਖੋ ਨਾ, ਉਹ ਵੀ ਤਾਂ ਪ੍ਰੋਟੈਸਟ ਹੀ ਕਰ ਰਹੇ ਸੀ। ਦੂਜੀ ਚੀਜ਼ ਇਹ ਆ ਕਿ ਹੁਣ ਕ੍ਰਾਸ ਪਰਚਾ ਦਰਜ ਹੋਇਆ, ਤੁਸੀਂ ਮੁੱਖ ਮੰਤਰੀ ਤੱਕ ਪਹੁੰਚ ਗਏ। ਮੰਨ ਲਓ ਮੁੱਖ ਮੰਤਰੀ, ਇੱਕ ਮੇਰਾ ਸਵਾਲ ਆ, ਕੁਛ ਲੋਕ ਜਿਹੜੇ ਆ ਨਾ ਉਹ ਇੱਕ ਖਾਸ ਦਲ ਦੇ ਨਾਲ, ਸੰਗਠਨ ਦੇ ਨਾਲ ਜੁੜੇ, ਉਹ ਬੜਾ ਇਤਰਾਜ਼ ਕਰਦੇ ਆ ਕਿ ਤੁਸੀਂ ਕਾਹਤੋਂ ਗੱਲਾਂ ਕਰਦੇ ਆ ਕਿ ਤੁਹਾਨੂੰ ਕੋਈ ਹੱਕ ਨਹੀਂ ਹੈ। ਪਰ ਜਦ SGPC ਜਿਹੜੀ ਆ ਉਹ ਸੰਵਿਧਾਨਕ ਤਰੀਕੇ ਦੇ ਨਾਲ ਚੱਲਦੀ ਹੈ, ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਚੱਲਦੀ ਹੈ, ਤਾਂ ਫਿਰ ਗੱਲ ਹੋਏਗੀ ਪਬਲਿਕ ਡੋਮੇਨ ਦੇ ਵਿੱਚ। ਸੋ ਸਵਾਲ ਇੱਥੇ ਖੜਾ ਹੋਏਗਾ ਕਿ ਜਦ ਤੇ ਸਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਕਿ ਜਿਹੜੇ ਦੋਸ਼ੀ ਆ ਜੋ ਪਾਵਨ ਸਰੂਪ ਗਾਇਬ ਹੋਏ ਆ, ਤਾਂ ਉਦੋਂ ਤੁਸੀਂ ਕਿਹਾ ਕਿ ਨਹੀਂ ਅਸੀਂ ਪੁਲਿਸੀਆ ਕਾਰਵਾਈ ਨਹੀਂ ਕਰਾਂਗੇ। ਹਾਲਾਂਕਿ ਪਹਿਲਾਂ ਤੁਸੀਂ ਕਿਹਾ, ਫਰਜ਼ ਕਰੋ ਅੱਜ ਕੈਪਟਨ ਅਮਰਿੰਦਰ ਸਿੰਘ ਕਹਿ ਦਿੰਦਾ ਹੈ, ਫਰਜ਼ ਕਰੋ, ਹਾਲਾਂਕਿ ਇਹ ਤਾਂ ਆਪਾਂ ਨੂੰ ਵੀ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕੀ ਗੇਮ ਖੇਡ ਰਹੇ ਆ, ਉਹ ਤਾਂ ਵਧਾ ਚੜਾ ਕੇ ਇਹਨਾਂ ਚੀਜ਼ਾਂ ਨੂੰ ਕਰ ਹੀ ਰਹੇ ਆ। ਜੇ ਸੁਖਬੀਰ ਸਿੰਘ ਬਾਦਲ ਦਾ ਰਾਜ ਹੁੰਦਾ ਤੇ ਕੀ SGPC ਦੇ ਕਰਮਚਾਰੀਆਂ ਤੇ ਮਾਮਲਾ ਦਰਜ ਹੋ ਜਾਂਦਾ? ਕਦੇ ਨਹੀਂ, ਕਦੇ ਇਸ ਤਰ੍ਹਾਂ ਵਾਪਰਨਾ ਹੀ ਨਹੀਂ ਸੀਗਾ। ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਸਭ ਕੁਛ ਕੀਤਾ। ਉਹਦੇ ਵਿੱਚ ਇਹ ਨਹੀਂ ਹੈ ਕਿ ਇਨਸਾਫ ਹੋਵੇ, ਉਹਦੇ ਵਿੱਚ ਇਹੋ ਆ ਕਿ ਅਕਾਲੀ ਦਲ ਨੂੰ ਹੋਰ ਸੱਟ ਬਚੇ। ਇਹ ਆਪਾਂ ਨੂੰ ਵੀ ਪਤਾ ਕਿ ਉਹਨਾਂ ਦਾ ਇਸ ਵੇਲੇ ਜੋ ਮੁੱਖ ਟੀਚਾ ਇਹੋ ਆ ਕਿ ਜੋ ਮਰਜ਼ੀ ਆ, ਇਹਨਾਂ ਦਾ ਆਪਣਾ ਇੱਕ ਵੋਟ ਬੈਂਕ ਆ। ਅਕਾਲੀ ਦਲ ਬਾਦਲ ਜਿਹੜਾ ਉਹ ਸਾਡਾ ਬਹੁਤ ਵੱਡਾ ਸ਼ਰੀਕ ਹੈ ਰਾਜਨੀਤੀ ਦੇ ਵਿੱਚ, ਔਰ ਉਹਦੀ ਸਭ ਤੋਂ ਵੱਡੀ ਮਜ਼ਬੂਤੀ ਹੈ SGPC। ਇਹ ਸਾਫ਼ ਆ, ਇਹ ਤੇ ਅਸੈਂਬਲੀ ਦੇ ਵਿੱਚ ਖੜ ਕੇ ਕਹਿ ਚੁੱਕੇ ਆ। ਸਿੱਧੂ ਨੇ ਕਿਹਾ ਸੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿ ਤੂੰ ਅੱਗੇ ਲੱਗ ਭਾਜੀ, ਅਸੀਂ ਤੇਰੇ ਪਿੱਛੇ ਆ, ਬਲਕਿ ਇਹ ਵੀ ਕੰਮ ਕਰੋ SGPC ਵਾਲਾ। ਸੋ ਇਹ ਚੀਜ਼ਾਂ ਤੇ ਹੈ ਆਪਣੀ ਜਗ੍ਹਾ ਤੇ। ਪਰ ਮੇਰਾ ਇੱਕ ਸਵਾਲ ਆ ਕਿ ਜਿਹੜੇ ਆਗੂ ਇਹ ਗੱਲ ਕਹਿੰਦੇ ਸਨ ਜਾਂ ਜਿਹੜੇ ਪ੍ਰਬੰਧਕ ਇਹ ਗੱਲ ਕਹਿੰਦੇ ਸਨ ਕਿ ਅਸੀਂ ਪੁਲਿਸੀਆ ਕਾਰਵਾਈ ਨਹੀਂ ਕਰਵਾਉਣੀ, ਧਾਰਮਿਕ ਰਹੁ ਰੀਤਾਂ ਦੇ ਮੁਤਾਬਕ ਹੀ ਸਭ ਕੁਛ ਹੋਊਗਾ। ਹਾਲਾਂਕਿ ਉਹ ਸ਼ਬਦ ਆਪ ਇਸਤੇਮਾਲ ਕਰਦੇ ਆ ਕਿ ਗਵਨ ਕੀਤਾ ਇਹਨਾਂ ਨੇ, ਤਾਂ ਗਵਨ ਵਾਸਤੇ ਕੀ ਆ ਕਿ ਮਾਮਲਾ ਦਰਜ ਹੁੰਦਾ। ਤਾਂ ਜੇ ਮੰਨ ਲਓ, ਫਰਜ਼ ਕਰੋ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੀ ਮੰਗ ਮੰਨ ਲੈਂਦੇ ਆ ਤੇ ਕਹਿੰਦੇ ਆ ਕਿ ਆਪਾਂ ਕੋਈ ਗੱਲ ਨਹੀਂ, ਇਨਕੁਆਇਰੀ ਕਰਾ ਲੈਂਦੇ, ਇੱਕ ਇਨਕੁਆਇਰੀ ਕਰਾਉਂਦੇ ਆ ਜਿਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਪੜਚੋਲ ਲਵਾਂਗੇ, ਪੜਤਾਲ ਲਵਾਂਗੇ, ਉਸ ਤੋਂ ਬਾਅਦ ਜਿਹੜਾ ਵੀ ਕੋਈ ਬੇਦੋਸ਼ਾ ਹੋਇਆ ਆਪਾਂ ਨੂੰ ਕੱਢ ਦੇਵਾਂਗੇ। ਤਾਂ ਕੀ ਤੁਸੀਂ ਉਸ ਸੂਰਤ ਦੇ ਵਿੱਚ, ਜੇ ਮੰਨ ਲਓ ਲੱਗਦੀ ਹੈ ਕਿ ਠੀਕ ਹੈ SGPC ਦੇ ਹੱਕ ਦੇ ਵਿੱਚ ਇਨਕੁਆਇਰੀ ਲੱਗ ਰਹੀ ਆ, ਬੰਦੇ ਜਿਹੜੇ ਕੱਢ ਕੇ ਇਹ ਪਰਚਾ ਰੱਦ ਕਰ ਦੇਣਗੇ, ਕੀ ਤੁਸੀਂ ਇਨਕਾਰ ਕਰ ਦਿਓਗੇ ਕਿ ਹੁਣ ਪੁਲਿਸੀਆ ਕਾਰਵਾਈ ਨਾ ਕਰੋ ਜੀ? ਤਾਂ ਇਹ ਸਵਾਲ ਰਹੇਗਾ, ਕਿਉਂਕਿ ਤੁਸੀਂ ਉਸ ਸਮੇਂ ਇਹ ਹਵਾਲਾ ਦਿੱਤਾ ਕਿ ਨਹੀਂ ਅਸੀਂ ਪੁਲਿਸੀਆ ਦਖਲ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ। ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਪੁਲਿਸ ਨੇ ਗਲਤ ਕੀਤਾ, ਹੁਣ ਵੀ ਤੁਸੀਂ ਕਹਿ ਦਿਓ ਕਿ ਅਸੀਂ ਭਾਈ ਪੁਲਿਸ ਦੇ ਕੋਲ ਨਹੀਂ ਜਾਣਾ, ਜੋ ਮਰਜ਼ੀ ਹੋ ਜਾਵੇ, ਅਸੀਂ ਪੁਲਿਸ ਨੂੰ ਨਹੀਂ ਮੰਨਦੇ। ਤਾਂ ਇਹੀ ਇੱਕ ਬੁਨਿਆਦੀ ਸਵਾਲ ਉਦੋਂ ਉੱਠਿਆ ਸੀਗਾ ਕਿ ਜਦ ਤੁਸੀਂ ਗਵਨ ਸ਼ਬਦ ਇਸਤੇਮਾਲ ਕਰ ਰਹੇ ਹੋ, ਜਦ ਤੁਸੀਂ ਮੰਨ ਰਹੇ ਹੋ ਕਿ ਭੇਟਾ ਇਹਨਾਂ ਨੇ ਲੈ ਕੇ ਜੇਬ ਦੇ ਵਿੱਚ ਪਾ ਲਈ ਹੈ, ਗੁਰੂ ਸਾਹਿਬ ਦੇ ਸਰੂਪ ਇਹਨਾਂ ਨੇ ਦੇ ਦਿੱਤੇ ਤੇ ਭੇਟਾ ਦਾ ਜਮ੍ਹਾਂ ਨਹੀਂ ਕਰਵਾਈ, ਤਾਂ ਉਹ ਗਵਨ ਆ। ਤਾਂ ਗਵਨ ਦਾ ਜਿਹੜਾ ਮਾਮਲਾ ਉਹ ਅਦਾਲਤ ਤੱਕ ਪਹੁੰਚਦਾ ਹੈ। ਇਹ ਹੁਣ ਆਪਣੇ ਆਪ ਦੇ ਵਿੱਚ ਕੰਟਰਾਡਿਕਸ਼ਨ ਪੈਦਾ ਕਰ ਰਹੇ, ਇਹਨਾਂ ਨੂੰ ਜਵਾਬ ਦੇਣਾ ਪਊਗਾ ਗਾਂ ਜਾ ਕੇ ਇਹਨਾਂ ਚੀਜ਼ਾਂ ਦਾ। ਜੀ ਬਿਲਕੁਲ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਤੁਸੀਂ ਜਿਹੜੇ ਆਪਣੇ ਸਵਾਲ ਪੁੱਛ ਸਕੋਗੇ। ਸਟੂਡੀਓ ਦਾ ਨੰਬਰ ਰਹੇਗਾ 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
हाजरीन नाज़रीन पेश करने जा रहे हैं आप सबकी नजर, आप सब दा हरमन प्यारा यार दा यार स्टार ऑन द स्टार, ताड़ियां ताड़ियां दी गूंज एक बार फिर। पंजाबी रेडियो यूएसए। ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ, ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲਿਆਂ ਨਾਲ, ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 559 709 3800। ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲੇ, ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਸਾਲ ਕੋਰੋਨਾ ਵਾਇਰਸ ਦੇ ਕਰਕੇ 15,000 ਤੋਂ ਵੱਧ ਕੈਲੀਫੋਰਨੀਆ ਦੇ ਨਿਵਾਸੀ ਮਰ ਚੁੱਕੇ ਹਨ। ਇਨ੍ਹਾਂ ਵਿੱਚ ਮਾਂ-ਪਿਓ, ਭੈਣ-ਭਰਾ, ਦਾਦਾ-ਦਾਦੀ, ਨਾਨਾ-ਨਾਨੀ, ਰਿਸ਼ਤੇਦਾਰ ਅਤੇ ਬੱਚੇ ਸਨ ਜਿਨ੍ਹਾਂ ਦੀ ਜਾਨ ਗਈ ਹੈ। ਅਫਸੋਸ, ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਪਰ ਤੁਸੀਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਜਦ ਵੀ ਮੌਕਾ ਹੋਵੇ 6 ਫੁੱਟ ਦੂਰ ਰਹੋ, ਵੱਧ ਤੋਂ ਵੱਧ ਹੱਥ ਧੋਵੋ ਤੇ ਹਮੇਸ਼ਾ ਮਾਸਕ ਪਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ। ਇਹ ਸੰਦੇਸ਼ ਦਾ ਕੈਲੀਫੋਰਨੀਆ ਐਂਡਾਊਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਦੱਸਦਾ ਹੈ ਕਿ ਮੈਂ ਤੁਹਾਡੀ ਅਤੇ ਆਪਣੀ ਸਿਹਤ ਬਾਰੇ ਧਿਆਨ ਰੱਖਦਾ ਹਾਂ। ਇਹ ਮਾਸਕ ਤੁਹਾਡੀ ਸੁਰੱਖਿਆ ਲਈ ਹੈ। ਮੇਰਾ ਮਾਸਕ ਮੈਨੂੰ ਸੀਮਤ ਨਹੀਂ ਕਰਦਾ ਬਲਕਿ ਬਚਾਉਂਦਾ ਹੈ। ਮੇਰਾ ਮਾਸਕ ਡਰਾਉਣਾ ਨਹੀਂ, ਸਭ ਲਈ ਰਹਿਮਦਿਲੀ ਦਰਸਾਉਂਦਾ ਹੈ। ਮੇਰਾ ਮਾਸਕ ਅੱਗੇ ਵਧਣ ਵਿੱਚ ਸਹਿਯੋਗ ਕਰਦਾ ਹੈ। ਜਿਹੜਾ ਮਾਸਕ ਮੈਂ ਪਹਿਨਦਾ ਹਾਂ ਇਹ ਮੇਰੇ ਤੇ ਤੁਹਾਡੇ ਵਾਸਤੇ ਹੈ। ਕੈਲੀਫੋਰਨੀਆ ਵਾਲਿਓ, ਆਓ ਸਾਰੇ ਮਾਸਕ ਪਾਈਏ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕੀਏ। ਇਹ ਸੰਦੇਸ਼ ਤੇ ਕੈਲੀਫੋਰਨੀਆ ਐਂਡਾਊਮੈਂਟ ਦੁਆਰਾ ਜਾਰੀ ਕੀਤਾ ਗਿਆ ਹੈ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ ਹੋ ਅਤੇ ਖਾ ਸਕਦੇ ਹੋ ਵੈਜ 버ਗਰ, ਨੂਡਲ 버ਗਰ ਅਤੇ ਪਨੀਰ ਵਾਲੇ 버ਗਰ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਅਤੇ ਹੁਣ ਤੁਸੀਂ ਇੰਡੀਅਨ ਮਾਰਕੀਟ ਫ੍ਰੈਜ਼ਨੋ ਤੋਂ ਖਾ ਸਕਦੇ ਹੋ ਹਰੇਕ ਵੀਕਐਂਡ ਤੇ ਅੰਬਾਲੇ ਦੇ 5 ਪਾਣੀਆਂ ਵਾਲੇ ਮਸ਼ਹੂਰ ਗੋਲ ਗੱਪੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940, 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ, 2811 ਵੈਸਟ ਕਲਿੰਟਨ ਐਵੀਨਿਊ, ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮਨਜੀਤ ਕੌਰ। ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣਦੇ ਰਹੋ ਪੰਜਾਬੀ ਰੇਡੀਓ USA। ਪਾਪਾ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਆਓ ਤੁਹਾਡੀਆਂ ਵਾਰੀ ਸਿਰ ਆਪਾਂ ਕਾਲਸ ਲੈਂਦੇ ਹਾਂ। ਆਪਣੇ ਨਾਲ ਜਿਹੜੇ ਕਾਲਰ ਜੁੜੇ ਹੋਏ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਤਰਲੋਚਨ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਮੇਰੇ ਸਵਾਲ ਇਹ ਆ ਵੀ ਜਿੱਦਾਂ ਹੁਣ ਕਿਸਾਨ ਅੰਦੋਲਨ ਚੱਲਦਾ, ਇਹਦਾ ਕੋਈ ਹੱਲ ਨਿਕਲੂਗਾ ਜੀ ਕਿ ਨਹੀਂ ਨਿਕਲੂ? ਥੈਂਕ ਯੂ ਜੀ। ਇੱਕ ਦੂਜਾ ਹੱਲ ਬਾਰੇ ਜੀ ਦੂਜਾ ਸਵਾਲ ਵੀ ਕੀ ਹੈ ਦੱਸ ਦਿਓ। ਦੂਜਾ ਸਵਾਲ ਇਹ ਜਿੱਦਾਂ ਸੁੱਚਾ ਸੋਨ ਲਗਾਇਆ ਜਾਂ ਇਕਬਾਲ ਸੋਂ ਜਥੇਦਾਰ ਹੋਇਆ, ਇੱਕ ਸਾਬਕਾ ਜਥੇਦਾਰ ਗੁਰਬਚਨ ਸੋਂ ਆ, ਜਦ 5 ਪਿਆਰੇ ਅੰਮ੍ਰਿਤ ਛਕਾਉਂਦੇ ਕਹਿੰਦੇ ਵੀ 4 ਕਰੈਤਾ ਤੇ ਨਹੀਂ ਜਾਣਾ। ਇਹਨਾਂ ਦਾ ਪਤਾ ਹੀ ਨਹੀਂ ਇਹਨਾਂ ਨੂੰ ਕੌਣ ਸੁੱਚਾ ਕਰੂ ਜੀ। ਜੀ ਥੈਂਕ ਯੂ ਜੀ। ਦੇਖੋ ਸੁੱਚਾ ਸਿੰਘ ਲਗਾ ਦੀ ਗੱਲ ਕੀਤੀ ਜੀ ਜੀ। ਛੱਡੋ ਭਾਜੀ, ਉਹਨਾਂ ਦੀਆਂ ਗੱਲਾਂ ਬਹੁਤ ਹੋ ਗਈਆਂ, ਉਹਨਾਂ ਦੀਆਂ ਚਰਚਾਵਾਂ ਆਪਾਂ ਲੈ ਕੇ ਕੀ ਕਰਨਾ ਆ। ਇਸ ਵੇਲੇ ਤੇ ਰੋਜੀ ਰੋਟੀ ਦੀ ਪਈ ਆ। ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਉਹਦੇ ਤੇ ਚਰਚਾ ਕਰ ਲੈਣੀ ਚਾਹੀਦੀ ਆ। ਇਹਦਾ ਕੀ ਬਣੂਗਾ? ਦੇਖੋ ਬੰਨਾ ਬਣਾਉਣਾ ਹੁਣ ਮੇਰੇ ਖਿਆਲ ਦੇ ਨਾਲ ਆਰ ਪਾਰ ਵਾਲੀ ਗੇਮ ਆ। ਜਾਂ ਤਾਂ ਨਰਿੰਦਰ ਮੋਦੀ ਦਾ ਹੰਕਾਰ ਟੁੱਟ ਜਾਊਗਾ, ਉਹਨੂੰ ਪਤਾ ਲੱਗ ਜਾਊਗਾ ਕਿ ਕੁਛ ਲੋਕ ਹੁੰਦੇ ਆ ਜਾਂ ਕਹਿ ਲਓ ਕਿ ਕੁਛ ਮਿੱਟੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਟਕੋਰਿਆਂ ਤੋਂ ਭੁਰਦੀਆਂ ਨੇ, ਤੇ ਜਾਂ ਅਸੀਂ ਸਾਫ਼ ਤੌਰ ਤੇ ਮੰਨ ਲਵਾਂਗੇ ਕਿ ਹੁਣ ਸਾਡੇ ਕੋਲ ਕੱਖ ਨਹੀਂ ਹੈ। ਸੋ ਆਰ ਪਾਰ ਦੀ ਗੇਮ ਆ। ਦੂਜੀ ਗੱਲ ਇਹ ਆ ਕਿ ਦੇਖੋ ਇਹਦੇ ਵਿੱਚ ਜੇ ਮੰਨ ਲਓ ਸਾਡੀ ਹਾਰ ਵੀ ਹੁੰਦੀ ਆ, ਉਹ ਨਹੀਂ ਮੰਨਦੇ, ਸਾਨੂੰ ਸਪਰੈਸ ਹੀ ਕਰੀ ਜਾਂਦੇ, ਸਪਰੈਸ ਕਰੀ ਜਾਂਦੇ ਆ, ਤਾਂ ਜਿਹੜੀ ਅਲੈਦਗੀ ਦੀ ਭਾਵਨਾ ਜੀ ਤਾਂ ਪੰਜਾਬ ਦੇ ਵਿੱਚ ਬਹੁਤਾ ਜ਼ਿਆਦਾ ਹਾਲ ਦੀ ਘੜੀ ਜਿਹੜਾ ਇੱਥੇ ਪੰਜਾਬ ਦੇ ਵਿੱਚ ਹੈ ਤਾਂ ਉਹਦੇ ਵਿੱਚ ਬਹੁਤਾ ਜ਼ਿਆਦਾ ਨਹੀਂ ਹੈ। ਕਿਸੇ ਦਾ ਮਨ ਹੈ ਨੀਗਾ ਕਿ ਅਸੀਂ ਯਾਰ ਲੜਾ ਹੋ ਕੇ ਜਲਦੀ ਅੱਡ ਕੇ ਆਪਣਾ ਸਟੈਪ ਚੱਕੀਏ, ਚਾਹੇ ਉਹ ਖਾਲਿਸਤਾਨ ਦੇ ਰੂਪ ਵਿੱਚ, ਪਰ ਉਹ ਲਹਿਦਗੀ ਦੀ ਭਾਵਨਾ ਫਿਰ ਬਹੁਤ ਜ਼ਿਆਦਾ ਤਾਂ ਉਹਦੇ ਸਿੱਟੇ ਕੀ ਨਿਕਲਣਗੇ ਇਹਨਾਂ ਨੂੰ ਵਿਚਾਰਨਾ ਪਊਗਾ, ਇਹਨਾਂ ਨੂੰ ਸੋਚਣਾ ਪਊਗਾ। ਇਹ 2-3 ਚੀਜ਼ਾਂ ਜਿਹੜੀਆਂ ਨੇ ਉਹ ਅਹਿਮ ਨੇ ਕਿ ਜਾਂ ਤਾਂ ਤੁਹਾਡਾ ਆਹਣ ਟੁੱਟੇਗਾ ਤੇ ਜਾਂ ਫਿਰ ਤੁਸੀਂ ਇੱਕ ਸਟੇਟ ਨੂੰ ਉਹਦਾ ਹੱਕ ਦਿਓਗੇ। ਕਿਉਂਕਿ ਦੇਖੋ ਇਹਦੇ ਵਿੱਚ ਭੀਖ ਮੰਗਣ ਵਾਲਾ ਕੰਮ ਨਹੀਂ ਹੈ। ਅਸੀਂ ਚੌਲ ਜ਼ਿਆਦਾ ਉਗਾਉਣ ਲੱਗੇ ਸੀ 90-91 ਦਾ ਐਰਾ ਯਾਦ ਕਰੋ। ਉਦੋਂ ਇਹਨਾਂ ਨੇ ਕਹਿ ਕੇ ਚੌਲ ਉਗਾਏ। ਜਦੋਂ 2007 ਦਾ ਰਿਸੈਸ਼ਨ ਆਇਆ ਉਦੋਂ ਵੀ ਮਨਮੋਹਨ ਸਿੰਘ ਹੋਰਾਂ ਨੇ ਬਕਾਇਦਾ ਸੱਦ ਕੇ ਕਿਹਾ ਇੱਥੋਂ ਦੇ ਸਾਡੇ ਜਿਹੜੇ ਉਸ ਸਮੇਂ ਦੇ ਚੀਫ ਮਿਨਿਸਟਰ ਸੀਗੇ ਕਿ ਤੁਸੀਂ ਇੱਥੋਂ ਦੀ ਪ੍ਰੋਡਕਸ਼ਨ ਜਿਹੜੀ ਵਧਾਓ। ਤਾਂ ਜਦ ਅੱਜ ਉਸ ਸਟੇਟ ਨੂੰ ਜ਼ਰੂਰਤ ਆ, ਉਹ ਕੁਛ ਨਹੀਂ ਮੰਗ ਰਿਹਾ, ਉਹ ਬਸ ਸਿਕਿਉਰਿਟੀ ਮੰਗ ਰਿਹਾ ਆਪਣੀ ਫਸਲ ਦੀ। ਚਾਹੇ ਤੁਹਾਡੇ ਕੋਲ ਭੰਡਾਰ ਭਰੇ ਆ ਚਾਹੇ ਖਾਲੀ ਆ, ਇਹਦੇ ਨਾਲ ਕੁਛ ਨਹੀਂ ਹੈ। ਹਾਂ ਜਾਂ ਤੁਸੀਂ ਦੂਸਰੀਆਂ ਫਸਲਾਂ ਤੇ MSP ਜਿਹੜੀ ਉਹ ਗਰੰਟੀ ਦੇ ਰੂਪ 'ਚ ਦੇ ਦਿਓ, ਬਸ ਆਹੀ ਮੰਗਿਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ। ਆਪਣੇ ਨਾਲ ਕਾਲ ਜੁੜੇ ਹੋਏ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਵੇਖੋ ਮੈਂ ਵਾਂ ਇਤਿਹਾਸ ਦਾ ਵਿਦਿਆਰਥੀ ਤੇ ਇਤਿਹਾਸ ਦੇ ਤੌਰ ਤੇ ਤੁਹਾਡੇ ਤੋਂ ਮੈਂ ਸਵਾਲ ਪੁੱਛਣਾ ਹੈ। ਵੇਖੋ ਇਸ ਟਾਈਮ ਕਿਸਾਨੀ ਸੰਘਰਸ਼ ਦੇ ਵਿੱਚ 2 ਮਾਡਲ ਜਿਹੜੇ ਨਾ 2 ਸ਼ਖਸੀਅਤਾਂ ਉਹਨਾਂ ਨੂੰ ਇੰਨਾ ਉਭਾਰਿਆ ਨਹੀਂ ਜਾ ਰਿਹਾ। ਜਾਣੀ ਕਿ ਮੰਨਿਆ ਵੀ ਸਰਦਾਰ ਭਗਤ ਸਿੰਘ ਨੇ ਬੜੀ ਕੁਰਬਾਨੀ ਕੀਤੀ, ਅੰਗਰੇਜ਼ਾਂ ਨੂੰ ਕੱਢਣ ਵਾਸਤੇ ਦਲੇਰੀ ਕੀਤੀ, ਠੀਕ ਹੈ, ਸਲੂਟ ਹੈ। ਪਰ ਜਦੋਂ ਮੈਂ ਇਤਿਹਾਸ ਤੇ ਨਿਗਾਹ ਮਾਰਦਾ ਨਾ ਉਸੇ ਹੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ 47 ਤੋਂ ਪਹਿਲਾਂ ਭਾਰਤੀ ਸੂਬਿਆਂ ਦੇ ਕੋਲ ਹੋਣ ਵਾਲੇ ਭਾਰਤੀ ਸੰਘ ਨਾਲ ਜ਼ਿਆਦਾ ਅਖਤਿਆਰ ਸਨ। ਤੇ ਉਸ ਵਕਤ 47 ਤੋਂ ਪਹਿਲਾਂ ਸਾਡਾ ਇੱਕ ਹਿੰਦੂ ਭਰਾ ਜਾਟ ਜਾਣੀ ਕਿ ਛੋਟੂ ਰਾਮ ਉਹ ਖੇਤੀਬਾੜੀ ਮਿਨਿਸਟਰ ਬਣੇ ਸੀ। ਉਹਨਾਂ ਨੇ ਇਹੋ ਜਿਹੇ ਲਾਅ ਬਣਾਏ ਸੀ ਕਿ ਕਿਸਾਨ ਦੀ ਕੋਈ ਵੀ ਜ਼ਮੀਨ ਤੁਸੀਂ ਐਕਵਾਇਰ ਨਹੀਂ ਕਰ ਸਕਦੇ, ਕਿਸਾਨ ਦਾ ਬਲਦ ਨਹੀਂ ਐਕਵਾਇਰ ਕਰ ਸਕਦੇ। ਜਾਣ ਕੇ ਇੱਥੋਂ ਤੱਕ ਜੇ ਕਿਸਾਨ ਦੀ ਜ਼ਮੀਨ ਕਿਤੇ ਗਹਿਣੇ ਹੋ ਜਾਂਦੀ ਕਿਸੇ ਸ਼ਾਹੂਕਾਰ ਦੇ, ਉਹ 15 ਸਾਲਾਂ ਤੋਂ ਮਗਰੋਂ ਆਪਣੇ ਆਪ ਹੀ ਕਿਸਾਨ ਦੇ ਕੋਲ ਚਲੀ ਜਾਏਗੀ। ਇਹ ਸੀ ਮਾਡਲ ਇੱਕ। ਦੂਜਾ ਮਾਡਲ ਸੀ ਬੰਦਾ ਸਿੰਘ ਬਹਾਦਰ ਦਾ ਖਾਲਸਾ ਮਾਡਲ, ਖਾਲਿਸਤਾਨ ਮਾਡਲ, ਜਿਸ ਨੇ ਗੁਰੂ ਦੇ ਆਸ਼ੇ ਅਨੁਸਾਰ ਉਹਨਾਂ ਨੇ ਗੁਰੂ ਦਾ ਸਿੱਕਾ ਚਲਾਇਆ ਤੇ ਕਿਸਾਨਾਂ ਨੂੰ ਜਿਹੜੇ ਸਾਡੇ ਵੱਡੇ ਵਧੇਰੇ ਰੁਲਦੇ ਫਿਰਦੇ ਹਲ ਵਾਹੁੰਦੇ ਸੀਗੇ 1710 ਦੇ ਵਿੱਚ ਉਹਨਾਂ ਨੂੰ ਮਾਲਕੀ ਦਿੱਤੀ। ਹੁਣ ਮੇਰਾ ਫਿਰ ਸਵਾਲ ਹੈ ਵੀ ਕੀ ਗੱਲ ਹੈ ਹੁਣ ਇਹਨਾਂ ਦੋਨਾਂ ਮਾਡਲਾਂ ਦੀਆਂ ਮੈਨੂੰ ਕਿਸੇ ਵੀ ਕਿਸਾਨ ਅੰਦੋਲਨ 'ਚ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ, ਨਾ ਹੀ ਇਹਨਾਂ ਬਾਰੇ ਗੱਲ ਕੀਤੀ ਜਾਂਦੀ ਹੈ।
ਇਹਦੇ ਬਾਰੇ ਕੁਝ ਕਹੋਗੇ, ਕਹਿ ਦਿਓ, ਮਿਹਰਬਾਨੀ ਜੀ। ਪਰ ਤੁਸੀਂ ਬਹੁਤ ਵੈਲ ਵਿਖਾਲ ਚੁੱਕਿਆ। ਅਸੀਂ ਤੇ ਇਹ ਨਹੀਂ ਦੱਸ ਸਕੇ ਫ੍ਰੈਂਚ ਕ੍ਰਾਂਤੀ ਅਸੀਂ ਕਹਿੰਦੇ ਆ। ਤੁਸੀਂ ਰਾਜ ਕਰਨਵੀਰ ਸਿੰਘ ਜੀ ਉਸ ਐਰੇ ਨੂੰ ਵੇਖੋ ਗੂਗਲ ਤੇ, ਮੇਰੇ ਖਿਆਲ ਦੇ ਨਾਲ ਇਹਨਾਂ ਤੋਂ ਪਛੜ ਕੇ ਆ ਤਕਰੀਬਨ 50-60 ਸਾਲ ਉਹਨਾਂ ਦਾ ਸ਼ੁਰੂ ਹੁੰਦਾ ਹੈ। ਤਾਂ ਅਸੀਂ ਇਹ ਨਹੀਂ ਦੱਸ ਸਕੇ ਕਿ ਉਹ ਕ੍ਰਾਂਤੀ ਤੋਂ ਪਹਿਲਾਂ ਤੇ ਇੱਕ ਬਹੁਤ ਜ਼ਬਰਦਸਤ ਕ੍ਰਾਂਤੀ ਜਿਹੜੀ ਅਸੀਂ ਲਿਆਂਦੀ ਹੈ। ਅਸੀਂ ਦੱਸ ਹੀ ਨਹੀਂ ਸਕੇ ਕਿ ਫ੍ਰੈਂਚ ਕ੍ਰਾਂਤੀ ਤੋਂ ਵੀ ਅਸਲ ਵੱਡੀ ਕ੍ਰਾਂਤੀ ਜਿਹੜੀ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਲਿਆਂਦੀ। ਉਹ ਅਸੀਂ ਦੱਸ ਹੀ ਨਹੀਂ ਪਾਏ। ਤਾਂ ਉਹ ਮਾਡਲ ਕਿੱਥੇ ਇੰਪਲੀਮੈਂਟ ਹੋਣਾ ਜਦ ਅਸੀਂ ਆਪ ਭੁੱਲ ਗਏ। ਸਾਡੇ ਕਿੰਨੇ ਕੁ ਬੱਚਿਆਂ ਨੂੰ ਯਾਦ ਹੋਊਗਾ ਕਿ ਫ੍ਰੈਂਚ ਕ੍ਰਾਂਤੀ ਤੋਂ ਪਹਿਲਾਂ ਉਤੋਂ ਫ੍ਰੈਂਚ ਕ੍ਰਾਂਤੀ ਕਿਸੇ ਨੂੰ ਵੀ ਪੁੱਛ ਲਓ, ਕਿਸੇ ਬੱਚੇ ਨੂੰ ਪੁੱਛ ਲਓ, ਤੁਹਾਨੂੰ ਦੱਸ ਦੂਗਾ 1 ਮਿੰਟ 'ਚ ਗੂਗਲ ਤੋਂ ਵੀ ਕੱਢ ਕੇ ਦੱਸ ਦੂਗਾ। ਤੁਸੀਂ ਮੈਨੂੰ ਦੱਸੋ ਕਿ ਕੀ ਸਾਨੂੰ ਸਭ ਨੂੰ ਇਹ ਪਤਾ ਹੈ ਕਿ ਉਤੋਂ ਵੀ ਵੱਡੀ ਕ੍ਰਾਂਤੀ ਸਾਡੇ ਬੰਦਿਆਂ ਨੇ ਕਰ ਦਿੱਤੀ ਹੈ। ਸੋ ਇਸ ਕਰਕੇ ਇੰਪਲੀਮੈਂਟ ਤੇ ਛੱਡੋ, ਅਸੀਂ ਤਾਂ ਯਾਦ ਹੀ ਨਹੀਂ ਰੱਖ ਸਕੇ। ਔਰ ਵਾਕਿਆ ਤੁਸੀਂ ਜਿਹੜੀ ਉਹ ਛੋਟੂ ਰਾਮ ਜੀ ਹੋਰਾਂ ਦੀ ਗੱਲ ਕਹੀ ਆ, ਮੈਂ ਉਹਨਾਂ ਦਾ ਜੀਵਨ ਪੜ੍ਹ ਰਿਹਾ ਸੀ ਇੱਕ ਦਿਨ, ਵਾਕਿਆ ਬਾ ਕਮਾਲ ਬੰਦੇ ਸਨ। ਤਾਂ ਉਹਨਾਂ ਨੇ ਬਹੁਤ ਉਦਮ ਕੀਤਾ ਕਿਸਾਨਾਂ ਦੇ ਹੱਕ ਦੇ ਵਿੱਚ। ਪਰ ਇਸ ਵੇਲੇ ਸਭ ਤੋਂ ਵੱਡੀ ਜ਼ਰੂਰਤ ਇਹੋ ਹੀ ਹੈ ਸਰਦਾਰ ਸਾਹਿਬ ਕਿ ਕਿਸੇ ਤਰੀਕੇ ਦੇ ਨਾਲ ਬਚਿਆ ਜਾਵੇ। ਡੰਗ ਬਹੁਤ ਤੇਜ਼ ਆ, ਡੰਗ ਬਹੁਤ ਜ਼ਿਆਦਾ ਤੇਜ਼ ਆ ਕਿ ਹੁਣ ਤਾਂ ਛੋਟੂ ਰਾਮ ਜੀ ਕਿਸੇ ਰੂਪ ਦੇ ਵਿੱਚ ਆ ਜਾਣਾ ਤਦ ਹੀ ਗੱਲ ਬਣੇਗੀ। ਉਹ ਐਸਾ ਲੀਡਰ ਚਾਹੀਦਾ ਜਿਹੜਾ ਕਿ ਪੂਰੇ ਦੇਸ਼ ਨੂੰ ਲੀਡ ਦੇ ਸਕੇ। ਜਿਸ ਤਰ੍ਹਾਂ ਉਹਨਾਂ ਨੇ ਵਕਾਲਤ ਕੀਤੀ, ਪਰ ਉਹਨਾਂ ਨੇ ਵਕਾਲਤ ਕਰਕੇ ਉਸ ਤੋਂ ਬਾਅਦ ਕਿਸਾਨਾਂ ਦੀ ਨੁਮਾਇੰਦਗੀ ਕੀਤੀ। ਤਾਂ ਐਸਾ ਵਿਜ਼ਨਰੀ ਲੀਡਰ ਇੱਕ ਚਾਹੀਦਾ ਜਿਹੜਾ ਕਿ ਇੱਕ ਦਿਸ਼ਾ ਪ੍ਰਦਾਨ ਕਰ ਸਕੇ ਔਰ ਏਕਤਾ ਬਣਾ ਸਕੇ ਕਿਸਾਨਾਂ ਦੇ ਵਿੱਚ। ਅਦਰਵਾਈਜ਼ ਲੁੱਟੇ ਗਏ, ਮਾਰੇ ਗਏ। ਮੈਂ ਅੱਜ ਕਹਿ ਰਿਹਾ, ਹਾਲਾਂਕਿ ਮੈਂ ਕਈ ਵਾਰ ਤੁਹਾਡੇ ਕੋਲ ਸਿਫਰ ਸੋਚਦਾ, ਕਈ ਵਾਰ ਮੈਂ ਤੁਹਾਡੀ ਗੱਲ ਕੱਟ ਵੀ ਦਿੰਦਾ, ਪਰ ਅੱਜ ਮੈਂ ਤੁਹਾਡੇ ਨਾਲ ਸਹਿਮਤ ਹੋ ਕੇ ਕਹਾਂਗਾ ਕਿ ਵਾਕਿਆ ਉਹਨਾਂ ਦੋਨਾਂ ਮਾਡਲਾਂ ਦਾ ਚਾਹੇ ਮਿਸ਼ਰਣ ਆ ਜਾਏ, ਚਾਹੇ ਉਹਨਾਂ ਦੋਨਾਂ ਲੀਡਰਾਂ ਵਰਗਾ ਕੋਈ ਹੋਰ ਲੀਡਰ ਆ ਜਾਵੇ, ਅੱਜ ਬਹੁਤ ਦਰਕਾਰ। ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਕਿ ਅਸੀਂ ਆਜ਼ਾਦੀ ਲਈ ਜੋ ਸੰਘਰਸ਼ ਵਿੱਚ ਯੋਗਦਾਨ ਪਾਇਆ, ਜਦੋਂ ਆਜ਼ਾਦੀ ਦਾ ਇਤਿਹਾਸ ਲਿਖਿਆ ਤੇ ਉਹਦੇ 'ਚ ਵੀ ਸਾਡਾ ਕਿਤੇ ਕੋਈ ਸਿੱਖਾਂ ਦਾ ਜਿਗਰ ਨਹੀਂ ਆਉਂਦਾ। ਫਿਰ ਅਸੀਂ ਹਿੰਦੁਸਤਾਨ ਦੀ ਭੁੱਖ ਮਿਟਾਉਣ ਲਈ ਆਪਣੇ ਜਾਨਾਂ ਤੋੜ ਕੇ ਹਿੰਦੁਸਤਾਨ ਨੂੰ ਸਰਪਲਸ ਅਨਾਜ ਦਿੱਤਾ। ਉਹਦਾ ਖਮਿਆਜਾ ਸਾਨੂੰ ਅੱਜ ਜੋ ਮਿਲ ਰਿਹਾ ਵਾ ਉਹ ਅਸੀਂ ਵੇਖਣ ਡਏ ਹਾਂ। ਇਹਨਾਂ ਨੇ ਸਿਰਫ ਆਪਣੇ ਹਿੱਤ ਪਾਲੇ ਆ, ਸਾਨੂੰ ਇਹਨਾਂ ਵਰਤਿਆ ਵਾ। ਇਹਨਾਂ ਕਦੀ ਵੀ ਸਾਡੇ ਨਾਲ ਇਨਸਾਫ ਨਹੀਂ ਕੀਤਾ। ਹੁਣ ਇਹ ਜੋ ਕਿਸਾਨ ਸੰਘਰਸ਼ ਚੱਲਣ ਡਿਆ ਹੈ, ਇਹਦੇ ਵਿੱਚ ਇਹ ਵਿਤਕਰਾ, ਜਿਸ ਤਰ੍ਹਾਂ ਕਸ਼ਮੀਰ ਨੂੰ ਇਹਨਾਂ ਨੇ ਇੱਕ ਕੈਦਖਾਨਾ ਬਣਾਤਾ, ਇਹ ਚਾਹੁੰਦੇ ਨੇ ਕਿ ਪੰਜਾਬ ਨੂੰ ਉਸ ਤਰ੍ਹਾਂ ਦਾ ਕੈਦਖਾਨਾ ਬਣਾ ਕੇ ਤੇ ਸਿੱਖਾਂ ਦੀ ਅਣਖ ਜਿਹੜੀ ਉਹਨੂੰ ਖਤਮ ਕਰ ਦਿੱਤਾ ਜਾਵੇ, ਸਿੱਖ ਵੀ ਖੂਨ ਜੋਗੇ ਨਾ ਰਹਿ ਜਾਣ। ਇਹ ਹਿੰਦੂ ਮੱਤ ਦਾ ਪੁਰਾਣਾ ਵਿਚਾਰ ਆ। ਹੁਣ ਕੀ ਅਸੀਂ ਇਸੇ ਤਰ੍ਹਾਂ ਹੀ ਗੁਲਾਮੀ ਕਬੂਲ ਕਰਾਂਗੇ ਜਾਂ ਸਾਨੂੰ ਅਸੀਂ ਕੁਝ ਕਰ ਸਕਾਂਗੇ ਆਪਣੀ ਆਜ਼ਾਦੀ ਲਈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ ਵੇਖੋ ਜੀ, ਜੇ ਸਪੈਕਟ ਕਰਨਗੇ ਤਾਂ ਫਿਰ ਇਹ ਅਲੈਰਜੀ ਵਾਲੀ ਭਾਵਨਾ ਵਧੇਗੀ। ਇਸ ਚੀਜ਼ ਨੂੰ ਮੈਂ ਪਹਿਲਾਂ ਹੀ ਕਹਿਤਾ ਕਿ ਇਹ ਨਤੀਜੇ ਨਿਕਲਣਗੇ ਆਉਣ ਵਾਲੇ ਸਮੇਂ ਦੇ ਵਿੱਚ। ਇਹਨਾਂ ਨੂੰ ਸੋਚਣਾ ਪਊਗਾ। ਵਾਕਿਆ ਗੱਲ ਸੁਣੋ, ਜਿਹੜੀ ਆਪਣੀ ਇਸ ਵੇਲੇ ਹਾਲਤ ਆ ਉਹ ਐਸੀ ਆ ਕਿ ਅਸੀਂ ਡੁੱਬ ਜਾਵਾਂਗੇ, ਅਸੀਂ ਖਤਮ ਹੋ ਜਾਵਾਂਗੇ। ਔਰ ਇਹ ਨਹੀਂ ਮੈਂ ਕਹਿੰਦਾ ਕਿ ਜਜ਼ਬਾਤੀ ਤੌਰ ਤੇ ਮੈਂ ਕੁਛ ਐਸਾ ਕਹਾਂ ਤਾਂ ਮੇਰੀ ਵਡਿਆਈ ਹੋ ਜਾਏ, ਨਹੀਂ, ਇਹ ਹਕੀਕਤ ਆ। ਵੈਸੇ ਸਾਡਾ ਵਿਚਾਰਾਂ ਦਾ ਟਕਰਾਓ ਰਹਿੰਦਾ ਆਮ ਤੌਰ ਤੇ, ਚਾਹੇ ਲਿਸਨਰ ਹੋਣ ਚਾਹੇ ਮੈਂ ਹੋਵਾਂ। ਕਈ ਵਾਰ ਆਪਾਂ ਅਲੱਗ-ਅਲੱਗ ਸੋਚ ਰੱਖਦੇ ਹਾਂ, ਪਰ ਇੱਥੇ ਆ ਕੇ ਇਸ ਨੁਕਤੇ ਤੇ ਆ ਕੇ ਗੱਲ ਸਾਂਝੀ ਹੋ ਜਾਂਦੀ ਆ ਕਿ ਦੇਖੋ ਸਾਡੀ ਆਰਥਿਕਤਾ ਸਿਰਫ ਤੇ ਸਿਰਫ ਖੇਤੀ ਤੇ ਟਿਕੀ ਆ। ਉਸ ਖੇਤੀ ਨੂੰ ਜੇ ਸੱਟ ਵੱਜਦੀ ਆ ਤੇ ਸਾਡੇ ਪੱਲੇ ਰਹਿਣਾ ਹੀ ਕੱਖ ਨਹੀਂ। ਕਿਉਂਕਿ ਉਦਯੋਗਪਤੀ ਜਿਹੜਾ ਹਾਲਾਤ ਬਣਿਆ, ਜਿੱਦਾਂ ਦਾ ਥੋੜਾ ਡਰ ਪੈਦਾ ਇਹਨਾਂ ਨੇ ਕੀਤਾ ਵਾ, ਇਹਨੂੰ ਵਧਾ ਦੇਣਗੇ, ਉਦਯੋਗਪਤੀ ਭੱਜ ਜਾਣਗੇ ਸਾਡੇ ਪੰਜਾਬ ਚੋਂ। ਇਹ ਵੀ ਸੋਚੋ ਨਾ, ਜਿਹੜੇ ਹੈਗੇ ਆ ਵਿਚਾਰੇ, ਠੀਕ ਆ ਮੈਂ ਕਿਸੇ ਕਮਿਊਨਿਟੀ ਦਾ ਕੋਈ ਉਹ ਨਹੀਂ ਹੈਗਾ, ਵਿਰੋਧੀ ਨਹੀਂ ਆ, ਮੈਂ ਤੇ ਭਾਈਚਾਰਕ ਸਾਂਝ ਦੀ ਦੁਆ ਕਰਨ ਵਾਲਾ ਇਨਸਾਨ ਆ। ਪਰ ਜੇ ਡਰ ਪੈਦਾ ਕਰੋਗੇ, ਅੱਗੇ ਵਾਲੇ ਹਾਲਾਤ ਪੈਦਾ ਕਰੋਗੇ, ਇੰਡਸਟਰੀ ਤਾਂ ਸਾਡੇ ਅੱਗੇ ਉਜੜੀ ਪਈ ਹੈ। ਤੁਸੀਂ ਪਹਾੜੀ ਸਟੇਟਾਂ ਨੂੰ ਰਾਇਤਾਂ ਦਿੱਤੀਆਂ, ਸਾਡੀ ਇੰਡਸਟਰੀ ਉਜੜ ਗਈ। ਤੇ ਜੇ ਇਸ ਤਰ੍ਹਾਂ ਦਾ ਖੌਫ ਏਜੰਸੀਆਂ ਪੈਦਾ ਕਰਕੇ ਕੱਲ੍ਹ ਨੂੰ ਬਚੀ ਖੁਸ਼ੀ ਵੀ ਉਜਾੜ ਦਊਗੀ, ਖੇਤੀ ਵੀ ਉਜੜ ਗਈ, ਤੇ ਅਸੀਂ ਜਾਣਾ ਕਿੱਧਰ ਆ? ਅਸੀਂ ਜਾਣਾ ਕਿੱਧਰ ਆ? ਪਰ ਇਸ ਮੁਲਕ ਨੇ ਮੇਰੇ ਖਿਆਲ ਦੇ ਨਾਲ ਜਿਹੜਾ ਮੁੱਲ ਪੈਣਾ ਚਾਹੀਦਾ ਸੀ ਨਹੀਂ ਪਾਇਆ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਇਹ ਨਹੀਂ ਹੈ ਕਿ ਸਾਨੂੰ
ਜੋ ਅਸੀਂ ਕੀਤਾ ਆਜ਼ਾਦੀ ਵਾਸਤੇ ਉਹ ਭੁੱਲ ਗਿਆ। ਦੁਨੀਆ ਯਾਦ ਕਰਦੀ ਆ ਕਿ ਸਾਡੇ ਬੱਬਰ ਕੌਣ ਸਨ, ਸਾਡੇ ਗਦਰੀ ਕੌਣ ਸਨ, ਸਾਡਾ ਸਰਾਭਾ ਕੌਣ ਸੀ, ਸਾਡਾ ਊਧਮ ਸਿੰਘ ਜੀ ਕੌਣ ਸੀ। ਉਹ ਸਭ ਦੁਨੀਆ ਨੂੰ ਪਤਾ ਹੈ, ਸਭ ਦੁਨੀਆ ਨੂੰ ਪਤਾ ਕਿ ਉਹ ਕੌਣ ਲੋਕ ਸਨ। ਇਹ ਨਹੀਂ ਹੈ ਕਿ ਅੱਜ ਸਾਰਾ ਕੁਝ ਵਿਸਾਰ ਦਿੱਤਾ ਗਿਆ ਸੰਸਾਰ ਦੇ ਵਿੱਚ ਸਾਡਾ ਇਤਿਹਾਸ ਬੋਲਦਾ। ਪਰ ਸਭ ਤੋਂ ਵੱਡੀ ਅੱਜ ਗੱਲ ਜਿਹੜੀ ਹੈ ਉਹ ਇਹੀ ਹੈ ਕਿ ਜੇ ਸਾਡੀ ਆਰਥਿਕਤਾ ਗਈ, ਖੇਤੀ ਵਾਲੀ ਆਰਥਿਕਤਾ ਗਈ, ਤਾਂ ਸਮਝ ਲਓ ਕਿ ਅਸੀਂ ਬਿਲਕੁਲ ਜਿਵੇਂ ਆਪਾਂ ਕਸ਼ਮੀਰ ਦੀ ਇੱਕ ਐਗਜ਼ਾਮਪਲ ਲਈਏ ਤਾਂ ਉਹਨਾਂ ਦੀ ਪੋਲੀਟੀਕਲ ਪਾਵਰ ਜਿਹੜੀ ਹੈ ਉਹ ਖਤਮ ਹੋ ਗਈ। ਅੱਜ ਉਹ ਪੋਲੀਟੀਕਲ ਪਾਵਰਲੈਸ ਆ। ਤਾਂ ਅੱਜ ਜੇ ਅਸੀਂ ਪੰਜਾਬ ਨੂੰ ਇਸੇ ਹੀ ਪਰਪੇਟ 'ਚੋਂ ਵੇਖੀਏ ਤਾਂ ਸਾਡੀ ਇੱਕ ਆਰਥਿਕ ਪਾਵਰ ਹੈ, ਸਾਡੀ ਕੋਈ ਪੋਲੀਟੀਕਲ ਪਾਵਰ ਨਹੀਂ ਇੰਨੀ ਹੈਗੀ। 12-13 MP ਹੈ ਸਾਡੇ, 117 MLA ਸਾਡੇ, ਕੋਈ ਸਾਡਾ ਵਜੂਦ ਨਹੀਂ ਹੈ ਇੰਡੀਆ ਦੇ ਵਿੱਚ ਪੋਲੀਟੀਕਲੀ ਜੇ ਦੇਖੀਏ। ਪਰ ਸਾਡਾ ਵਜੂਦ ਹੈ ਆਰਥਿਕ ਤੌਰ 'ਤੇ। ਜਦੋਂ ਵੀ ਗੱਲ ਛਿੜਦੀ ਹੈ ਸੰਸਾਰ ਦੇ ਵਿੱਚ ਕਿ ਕਿੱਥੇ ਜ਼ਿਆਦਾ ਪਰ ਕਿੱਲੇ ਦੀ ਇਨਕਮ ਹੈ, ਸਾਡੇ ਕਿਸਾਨ ਦਾ ਨਾਂ ਆਉਂਦਾ। ਜਦ ਵੀ ਇਹ ਦੇਖਿਆ ਜਾਂਦਾ ਕਿ ਕਿੱਥੇ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਹੈ, ਸਾਡਾ ਨਾਂ ਆਉਂਦਾ। ਜਦ ਦੇਖਿਆ ਜਾਂਦਾ ਕਿ ਕਿੱਥੇ ਸਭ ਤੋਂ ਜ਼ਿਆਦਾ ਸਿੰਜਾਈ ਹੁੰਦੀ ਹੈ, ਸਿੰਜਾਈ ਯੋਗ ਭੂਮੀ ਕਿੱਥੇ ਹੈ, ਤਾਂ ਸਾਡਾ ਨਾਂ ਆਉਂਦਾ। ਤੇ ਉਹ ਚੀਜ਼ ਜਿਹੜੀ ਆ ਉਹ ਸਾਡੇ ਲਈ ਬਹੁਤ ਖਤਰਨਾਕ ਹੈ। ਜੇ ਇੱਦਾਂ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਮਿਟ ਜਾਵਾਂਗੇ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਇਕਬਾਲ ਸਿੰਘ ਧਾਮੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਦਾ। ਸਤਿ ਸ਼੍ਰੀ ਅਕਾਲ। ਉਹ ਵੀਰ ਜੀ ਇਕੱਠੇ ਹੋ ਨਾ, ਮੈਂ ਸੁਣਨਾ। ਮੇਰਾ ਕੁਐਸਚਨ ਆ, ਜਿੱਦਾਂ ਆਪਾਂ ਫਸਲਾਂ ਬੀਜਦੇ ਹਾਂ ਆਪਾਂ ਪੰਜਾਬ ਗੌਰਮੈਂਟ ਦੇ ਅੰਡਰ ਬੀਜਦੇ ਹਾਂ ਜਾਂ ਸੈਂਟਰ ਗੌਰਮੈਂਟ ਦੇ ਅੰਡਰ ਬੀਜਦੇ ਹਾਂ? ਮੇਰਾ ਕਹਿਣ ਦਾ ਮਤਲਬ ਜਿੱਦਾਂ ਖਸਖਸ ਬੀਜਣੀ ਹੋਵੇ, ਇਹ ਪੰਜਾਬ ਗੌਰਮੈਂਟ ਅਲਾਉਡ ਕਰ ਸਕਦੀ ਜਾਂ ਸੈਂਟਰ ਗੌਰਮੈਂਟ ਅਲਾਉਡ ਕਰ ਸਕਦੀ ਹੈ? ਖੇਤੀ ਆਪਣਾ ਸਬਜੈਕਟ ਹੈ, ਪਰ ਉਹਨਾਂ ਨੇ ਆਪਾਂ ਨੂੰ ਬਾਈਪਾਸ ਹੀ ਕਰ ਦਿੱਤਾ ਨਾ। ਆਹੀ ਤਾਂ ਰੌਲਾ ਹੈ। ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਵੈਸੇ ਖੇਤੀ ਆਪਣਾ ਸਟੇਟ ਸਬਜੈਕਟ ਹੈ, ਪਰ ਯੂਨੀਅਨ ਨੇ ਆਪਾਂ ਨੂੰ ਬਾਈਪਾਸ ਕਰ ਦਿੱਤਾ ਜੀ। ਜੀ ਠੀਕ ਹੈ ਜੀ, ਥੈਂਕ ਯੂ ਜੀ। ਜੀ ਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਸਰਾਜ। ਸਤਿ ਸ਼੍ਰੀ ਅਕਾਲ ਜਸਰਾਜ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਨੋਂ ਵੀਰਿਆਂ ਨੂੰ। ਮੇਰਾ ਕੁਐਸਚਨ ਇਹ ਆ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸੀ ਵੀ ਜਿਹੜਾ ਇਹ ਆਰਡੀਨੈਂਸ ਪੋਲਿਊਸ਼ਨ ਲਈ ਆਇਆ ਆ, ਉਹ ਸਿਰਫ ਤੇ ਸਿਰਫ ਕਿਸਾਨਾਂ ਲਈ ਆ ਜਾਂ ਜੇ ਕੋਈ ਹੋਰ ਵੀ, ਜਿੱਦਾਂ ਹੁਣ ਦੁਸਹਿਰਾ ਮਨਾਉਂਦੇ ਆ ਪੋਲਿਊਸ਼ਨ ਤਾਂ ਉਹਨਾਂ ਵੀ ਫੈਲਦਾ, ਜਾਂ ਹੁਣ ਦੀਵਾਲੀ ਤੇ ਪਟਾਕੇ ਚਲਾਉਣੇ ਪੋਲਿਊਸ਼ਨ ਤਾਂ ਉਹਨਾਂ ਵੀ ਫੈਲਦਾ, ਉਹਨਾਂ ਨੂੰ ਵੀ 1 ਕਰੋੜ ਜੁਰਮਾਨੇ ਦਾ ਵਿੱਚ ਕੋਈ ਕਿਸੇ ਨੂੰ ਵੀ ਹੋ ਸਕਦਾ ਜਿਹੜਾ ਪੋਲਿਊਸ਼ਨ ਕਰਦਾ, ਕਿ ਸਿਰਫ ਤੇ ਸਿਰਫ ਕਿਸਾਨ ਹੀ ਜਦੋਂ ਆਪਣੇ ਖੇਤਾਂ 'ਚ ਕਿਸੇ ਵੀ ਚੀਜ਼ ਨੂੰ ਅੱਗ ਲਾਉਂਦਾ ਜਾਂ ਕੋਈ ਪੋਲਿਊਸ਼ਨ ਕਰਦਾ, ਸਿਰਫ ਤੇ ਸਿਰਫ ਪਰਟੀਕੂਲਰ ਪੀਪਲ ਨੂੰ ਹੀ ਹੈ? ਜੀ ਮਿੰਟੂ ਜੀ, ਥੈਂਕ ਯੂ ਜੀ। ਨਹੀਂ, ਪਰ ਇਹਦੇ ਵਿੱਚ ਹੈ ਤਾਂ ਏਅਰ ਪੋਲਿਊਸ਼ਨ ਦਾ ਹੀ ਹੈ ਜੇ ਇਹਨੂੰ ਸਮਝੀਏ, ਕਿਉਂਕਿ ਕੱਲ ਤੱਕ ਨਹੀਂ ਸੀ ਤਫਸੀਲ ਪੜ੍ਹੀ। ਮੈਂ ਵੈਸੇ ਥੋੜੀ ਪੜ੍ਹ ਲਈ ਸੀਗੀ, ਉਸ ਤੋਂ ਬਾਅਦ ਮੈਂ ਅੱਜ ਵੀ ਪੜ੍ਹੀ ਹੈ ਇਹਦੇ ਬਾਰੇ। ਤਾਂ ਏਅਰ ਪੋਲਿਊਸ਼ਨ ਕਿਸੇ ਵੀ ਕਿਸਮ ਦਾ ਹੋਏਗਾ, ਚਾਹੇ ਉਹ ਇੰਡਸਟਰੀ ਦਾ ਹੈ, ਚਾਹੇ ਉਹ ਗੱਡੀਆਂ ਦਾ, ਜੋ ਮਰਜ਼ੀ ਆ, ਮਤਲਬ ਕਿ ਉਹ ਇਸ ਦਾਇਰੇ 'ਚ ਹੋਏਗਾ। ਪਰ ਜਦ ਤੁਸੀਂ ਮਿਸ ਕੇ ਹੀ ਚੱਲ ਪਾਓਗੇ ਕਿ ਅਸੀਂ ਇਹਨਾਂ ਨੂੰ ਬਦਨਾਮ ਕਰਨਾ ਜਾਂ ਇਹਨਾਂ ਨੂੰ ਨੱਥ ਪਾਉਣੀ, ਤਾਂ ਫਿਰ ਕੀ ਕਰੇਗਾ? ਜਿਵੇਂ ਮੈਂ ਗੱਲ ਕਰ ਰਿਹਾ ਸੀ, ਉਹ ਗੱਲ ਮੇਰੀ ਵੈਸੇ ਅੱਧੀ ਅਧੂਰੀ ਰਹਿ ਗਈ ਕਿ ਜਿੱਦਾਂ ਕਸ਼ਮੀਰ ਨੂੰ ਇਹਨਾਂ ਨੇ ਪੋਲੀਟੀਕਲ ਪਾਵਰਲੈਸ ਕਰ ਦਿੱਤਾ। ਜੇ ਅਸੀਂ ਇਕਨੋਮੀ ਪਾਵਰਲੈਸ ਹੋ ਜਾਂਦੇ ਹਾਂ ਤਾਂ ਅਸੀਂ ਉੱਥੇ ਹੀ ਖੜ ਜਾਵਾਂਗੇ ਜਿੱਥੇ ਕਸ਼ਮੀਰੀ ਖੜੇ। ਬੇਸ਼ੱਕ ਸਾਡੇ ਤੇ ਉਨੀ ਸਖਤਾਈ ਨਾ ਕਰਨ, ਕਿਉਂਕਿ ਸਿੱਖਾਂ ਨੇ ਜੋ ਝੱਲਿਆ ਉਹ ਤੇ ਹਾਲੇ ਸ਼ਾਇਦ ਕਸ਼ਮੀਰੀਆਂ ਨੇ ਨਹੀਂ ਝੱਲਿਆ, ਕਿਉਂਕਿ 84 ਵਾਲਾ ਦੌਰ ਦੇਖ ਲਿਆ, ਠੀਕ ਹੈ ਨਾ। ਸੋ ਐਸੇ ਇਹਨਾਂ ਦੀ ਬਦਨਾਮੀ ਜਿਹੜੀ ਆ ਉਹ ਕੌਮਾਂਤਰੀ ਪੱਧਰ 'ਤੇ ਹੋਈ ਆ। ਸਿੱਖਾਂ ਨੂੰ ਜ਼ਿਆਦਾ ਸਪਰੈਸ ਕਰਨਗੇ ਤਾਂ ਬਹੁਤ ਵੱਡੀ ਗੱਲ, ਕਿਉਂਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਵਰਗ ਹੈ ਜਿਹੜਾ, ਜਾਂ ਪਹਿਲੇ ਉਹਨਾਂ ਦਾ ਭਾਈਚਾਰਾ ਜਿਹੜਾ ਉਹ ਬਾਹਰ ਵੀ ਵੱਸਦਾ ਹੈ, ਤੇ ਉਹ ਚੀਜ਼ ਉੱਥੇ ਤੱਕ ਸੀਮਤ ਨਹੀਂ ਰਹੇਗੀ। ਪਰ ਰੌਲਾ ਇਹ ਆ ਕਿ ਜਦ ਤੁਹਾਡੀ ਸਿਆਸੀ ਪਾਵਰ ਖੋਈ ਜਾਂਦੀ ਹੈ ਜਾਂ ਆਰਥਿਕ ਪਾਵਰ ਖੋਈ ਜਾਂਦੀ ਹੈ, ਉਸ ਖਿੱਤੇ 'ਚ ਸਰਵਾਈਵਲ ਬਹੁਤ ਔਖੀ ਹੋ ਜਾਂਦੀ ਹੈ, ਖਾਸ ਤੌਰ 'ਤੇ ਉਸ ਮੌਕੇ 'ਤੇ ਜਦ ਤੁਹਾਡੇ ਕੋਲ ਕੁਝ ਅਲਟਰਨੇਟਿਵ ਕਰਨ ਲਈ ਕੁਝ ਨਹੀਂ ਹੁੰਦਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਇਹ 2 ਸਵਾਲ ਨੇ ਬਿਜਲੀ ਤੇ ਪਾਣੀ ਦੇ, ਕਿ ਜਿਵੇਂ ਕੇਜਰੀਵਾਲ ਨੇ ਕੰਟਰੈਕਟ ਸਾਰੇ ਪਿਛਲੇ ਕੈਂਸਲ ਕਰਕੇ ਹਨਾ ਬਿਜਲੀ ਦੇ, ਤੇ ਉਹਨਾਂ ਨਵੇਂ ਕੰਟਰੈਕਟ ਕੀਤੇ ਜੋ ਵੀ ਕਿ ਸਸਤੀ ਬਿਜਲੀ ਦੇ ਰਿਹਾ 2.5-3 ਰੁਪਏ। ਇਸੇ ਤਰ੍ਹਾਂ ਪੰਜਾਬ 'ਚ ਨਹੀਂ ਇਹ ਕਾਨੂੰਨ ਲਾਗੂ ਉਹ ਕਰ ਸਕਦੇ ਕਿ ਭਾਈ ਉਹ ਪੁਰਾਣੇ ਕੰਟਰੈਕਟ ਕਰਕੇ ਕੈਂਸਲ ਤੇ ਨਵੇਂ ਕੰਟਰੈਕਟ ਜਿਵੇਂ ਕੀਤੇ ਜਾਣ ਬਿਜਲੀ ਵਾਲਿਆਂ ਨਾਲ, ਕਿ ਉਹ ਸਸਤੀ ਬਿਜਲੀ ਮਿਲ ਸਕੇ।
ਤੇ ਪਾਣੀਆਂ ਸੰਬੰਧੀ ਇਹ ਵੇ ਦੂਜਾ ਸਵਾਲ ਜੀ ਕਿ ਪਾਣੀਆਂ ਸੰਬੰਧੀ ਜਿਹੜਾ ਆਪਣਾ ਬਿੱਲ ਕਹਿੰਦੇ ਭੇਜਣਾ ਚਾਹੀਦਾ ਹਰਿਆਣੇ, ਰਾਜਸਥਾਨ ਨੂੰ ਜਾਂ ਦਿੱਲੀ ਨੂੰ, ਕੀ ਉਹ ਆਪਣੇ ਦੁਆਰੇ ਕਾਨੂੰਨ ਪਾਸ ਕਰਕੇ ਕੁਝ ਹੋ ਨਹੀਂ ਸਕਦਾ ਕਿ ਦੁਆਰੇ ਉਹਨਾਂ ਨੂੰ ਬਿੱਲ ਭੇਜੇ ਜਾਣ, ਉਹ ਬਿੱਲਾਂ ਨਾਲ ਪੰਜਾਬ ਦਾ ਜੋ ਕਰਜ਼ਾ ਲੈ ਸਕੇ? ਇਸ ਬਾਰੇ ਕੋਈ ਹੈ ਵੇ ਕਿ ਦੁਆਰੇ ਸਾਰੇ MLA ਇਕੱਠੇ ਕਰਕੇ ਉਹ ਕਾਨੂੰਨ ਪਾਸ ਕਰ ਸਕਣ ਇਹੋ ਜਿਹਾ ਕੋਈ? ਧੰਨਵਾਦ ਵੀਰ ਜੀ। ਥੈਂਕ ਯੂ। ਸੁਣਦੇ ਹੋ ਵੀਰ ਜੀ? ਅੱਛਾ ਹੋਣਾ ਜੀ। ਮੈਂ ਤੇ ਹੋਰ ਸੋਚਦਾ, ਚਲੋ ਇਹ ਤਾਂ ਚੀਜ਼ਾਂ ਨਹੀਂ ਹੋਣੀਆਂ, ਪੋਸੀਬਲ ਨਹੀਂ। ਇਹਨਾਂ ਨੇ ਇੱਕ ਵਾਰੀ ਮਤਾ ਲਿਆਂਦਾ ਸੀ, ਮੇਰੇ ਖਿਆਲ ਨਾਲ ਬਾਦਲ ਸਾਹਿਬ ਹੁਣ ਉਦੋਂ ਸੀਗੇ ਰਾਜ ਕਰਨੀ ਸੀ, ਤੁਹਾਨੂੰ ਯਾਦ ਹੋਣਾ, ਇੱਕ ਵਾਰੀ ਮਤਾ ਲਿਆਂਦਾ ਸੀ ਇਹਨਾਂ ਨੇ ਰਾਜਸਥਾਨ ਕਿ ਸਾਨੂੰ ਰਾਇਲਟੀ ਦਿਓ। ਰਾਇਲਟੀ ਕਿਉਂ? ਰਾਇਲਟੀ ਤੇ ਇਹ ਹੁੰਦਾ ਕਿ ਜਿੱਦਾਂ ਮੰਨ ਲਓ ਮੇਰੀ ਕਹਾਣੀ ਲਿਖੀ ਆ ਤੇ ਕਿਸੇ ਨੇ ਗਾਂ ਯੂਜ਼ ਕੀਤੀ ਹੈ ਤੇ ਮੈਨੂੰ ਕੋਈ ਉਹਦੇ ਵਿੱਚੋਂ ਹਿੱਸਾ ਦੇ ਦਿਓ। ਅਸੀਂ ਤਾਂ ਬਿੱਲ ਮੰਗੀ ਉਹਨਾਂ ਤੋਂ ਕਿ ਸਾਨੂੰ ਤਾਂ ਬਿੱਲ ਦਿਓ ਭਾਈ, ਬਿੱਲ ਦਿਓ, ਪੂਰਾ ਦਿਓ, ਸਾਡਾ ਹੱਕ ਦਿਓ। ਔਰ ਅੰਗਰੇਜ਼ ਲੈਂਦੇ ਹੁੰਦੇ ਸਨ, ਜਿਹੜੇ ਸਰ ਗੰਗਾ ਸਿੰਘ ਸੀਗੇ ਜਿਹੜੇ ਜਿਨ੍ਹਾਂ ਨੇ ਗੰਗਾ ਕਨਾਲ ਕੱਢੀ ਆ, ਉਹ ਜਿਹੜਾ ਰਾਜਾ ਸੀਗਾ ਗੰਗਾ ਸਿੰਘ, ਉਹ ਬਿੱਲ ਦੇ ਕੇ ਲੈ ਕੇ ਗਿਆ ਸੀ ਪਾਣੀ। ਉਹਨੇ 47 ਤੋਂ ਪਹਿਲਾਂ ਬਿੱਲ ਦਿੱਤਾ ਹੈ, ਆ ਗੰਗਾ ਕਨਾਲ ਸਾਡੇ ਏਰੀਆ ਚੋਂ ਨਿਕਲਦੀ ਆ, ਹਾਲੇ ਵੀ ਚੱਲਦੀ ਆ ਉਹ। ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਪਾਣੀ ਫਰੀ ਚ, ਔਰ ਹਰੀ ਕੇ ਹੈਡ ਬਣਿਆ, ਉਸ ਤੋਂ ਬਾਅਦ ਇੱਕ ਦਰਿਆ ਉਹ ਵੀ ਸਾਡੇ ਪਿੰਡਾਂ ਦੇ ਨੇੜੇ ਦੀ ਨਿਕਲਦਾ। ਜਿਹੜਾ ਵੀ ਕੋਈ ਆਇਆ ਆਪਣਾ ਲਿਸਨਰ ਮੈਂ ਦਿਖਾਊਂਗਾ ਕਿ ਗੰਗਾ ਕਨਾਲ ਇੱਕ ਸਾਈਡ ਤੋਂ ਨਿਕਲਦੀ ਆ, ਇਹ ਦਰਿਆਈ ਵਜਵਾ ਇੱਕ ਪਾਸੇ ਤੋਂ ਤੁਰਿਆ ਜਾਂਦਾ। ਤਾਂ ਮੈਂ ਨਹੀਂ ਕਹਿੰਦਾ ਕਿ ਪਾਣੀ ਰੋਕੋ ਰਾਜਸਥਾਨ ਦਾ, ਮੈਂ ਕਹਿੰਦਾ ਕਿ ਇਹ ਫੈਸਲਾ ਹੋਣਾ ਚਾਹੀਦਾ, ਖਾਸ ਤੌਰ ਤੇ ਰਾਜਸਥਾਨ ਕਿਵੇਂ, ਜਦ ਕਿ ਚਲੋ ਹਰਿਆਣੇ ਦਾ ਤਾਂ ਇੱਕ ਕੇਸ ਬਣਦਾ ਕਿ ਸਾਡੇ ਚੋਂ ਨਿਕਲੇ ਆ, ਤੇ ਜੇ ਉਹਨਾਂ ਦਾ ਸਾਡੇ ਪਾਣੀ 'ਤੇ ਹੱਕ ਬਣਦਾ, ਸਾਡਾ ਜਮਨਾ 'ਤੇ ਬਣਦਾ। ਅਸੀਂ ਉਹ ਲੜਾਈ ਲੜ ਸਕਦੇ ਔਰ ਲੜ ਰਹੇ ਹਾਂ। ਪਰ ਰਾਜਸਥਾਨ ਨੂੰ ਕਿਸ ਤਰੀਕੇ ਨਾਲ ਹਿੱਸੇਦਾਰ ਬਣਾ ਦਿੱਤਾ ਗਿਆ, ਉਹ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕਿਆ ਉਸ ਚੀਜ਼ ਦਾ। ਜਦ ਕਿ ਇਹਨਾਂ ਨੇ ਕਾਵੇਰੀ ਦੇ ਵਿੱਚ ਸ਼ਾਇਦ ਮੇਰੇ ਖਿਆਲ ਦੇ ਨਾਲ ਟੰਗ ਅੜਾਉਣ ਦਾ ਯਤਨ ਕੀਤਾ ਸੀ ਨਾ, ਟ੍ਰਿਬਿਊਨਲ ਨੇ ਭਜਾਤਾ ਸੀ ਰਾਜਸਥਾਨ ਕਿ ਤੁਸੀਂ ਟੇਕੇ ਲੱਗਦੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਉਹ ਹੈ। ਦੂਜਾ ਮੈਨੂੰ ਸਵਾਲ ਇਸ ਮਾਮਲੇ 'ਚ ਥੋੜਾ ਵਿਸਰ ਗਿਆ, ਇਹਨਾਂ ਨੇ ਜੀ ਮੇਰੇ ਵੀ ਦਿਮਾਗ 'ਚੋਂ ਵਿਸਰ ਗਿਆ, ਤੇ ਚਲੋ ਕੋਈ ਨਹੀਂ, ਆਪਾਂ ਪਾਣੀਆਂ ਵਾਲਾ ਤੇ ਇੱਕ ਪਹਿਲਾਂ ਕੀਤਾ ਸੀਗਾ, ਇੱਕ ਤਾਂ ਪਾਣੀਆਂ ਤੇ ਕੀਤਾ ਸੀ ਇਹਨਾਂ ਨੇ, ਬਿਜਲੀ ਦਾ ਚਲੋ ਹਾਂਜੀ ਬਿਜਲੀ ਬਾਰੇ ਹਾਂ ਕਿ ਐਗਰੀਮੈਂਟ ਰੱਦ ਕਰ ਦਿਓ। ਤਾਂ ਦੇਖੋ ਉਹ ਇਹ ਆ ਕਿ ਐਗਰੀਮੈਂਟ ਰੱਦ ਕਰ ਸਕਦੇ ਨੇ ਇਹ, ਕੋਈ ਉਹਦੇ 'ਚ ਫਰਕ ਨਹੀਂ ਪੈਣਾ। ਪਰ ਐਗਰੀਮੈਂਟ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਉਹ ਦੇਖਣ ਦੀ ਜ਼ਰੂਰਤ ਹੈ। ਐਗਰੀਮੈਂਟ ਦੇ ਵਿੱਚ ਤਾਂ ਇਹਨਾਂ ਨੇ ਇਹ ਲਿਖ ਰੱਖਿਆ ਕਿ ਅਸੀਂ ਫਿਕਸ ਚਾਰਜਸ ਦੇਣੇ ਆ ਤੁਹਾਨੂੰ ਇੰਨੀ ਦੇਰ ਬਾਅਦ। ਜਦ ਤੁਸੀਂ ਇਹ ਲਿਖ ਕੇ ਦੇ ਚੁੱਕੇ ਹੋ, ਤੁਹਾਡੀ ਸਰਕਾਰ ਪਿਛਲੀ ਲਿਖ ਕੇ ਦੇ ਚੁੱਕੀ ਆ, ਫਰਜ਼ ਕਰੋ ਤੁਸੀਂ ਕਹਿੰਦੇ ਹੋ ਕਿ ਅਸੀਂ ਹੋਰ ਇਹ ਜਿਹੜਾ ਕੈਰੀ ਫਾਰਵਰਡ ਨਹੀਂ ਕਰ ਸਕਦੇ ਐਗਰੀਮੈਂਟ ਦਾ, ਤਾਂ ਜੋ ਤੁਸੀਂ ਫਿਕਸ ਚਾਰਜਸ ਮੰਨੇ ਆ ਤਾਂ ਉਹਦਾ ਅਦਾਲਤ ਦੇ ਵਿੱਚ ਜਾ ਕੇ ਤੁਹਾਡੇ ਤੋਂ ਲੈ ਲੈਣਗੇ। ਸਮਝੋ ਨਾ, ਕਿਉਂਕਿ ਦਿੱਲੀ ਦੇ ਵਿੱਚ ਕੀ ਸੀਗਾ ਕਿ ਪ੍ਰਾਈਵੇਟ ਕੰਪਨੀਆਂ ਦਿੰਦੀਆਂ ਨੇ, ਸਰਵਿਸ ਪ੍ਰੋਵਾਈਡ ਕਰਦੀਆਂ ਨੇ, ਸਰਵਿਸ ਪ੍ਰੋਵਾਈਡਰ ਡਾਇਰੈਕਟ ਯਾਨੀ ਡਿਸਟਰੀਬਿਊਸ਼ਨ ਦਾ ਕੰਮ ਕਰਦੀਆਂ। ਉੱਥੇ ਮਸਲਾ ਹੋਰ ਤਰ੍ਹਾਂ ਦਾ, ਇੱਥੇ ਥਰਮਲ ਸਿਰਫ ਸਰਕਾਰ ਨੂੰ ਬਿਜਲੀ ਦਿੰਦੇ ਆ, ਘਰਾਂ ਨੂੰ ਨਹੀਂ ਦਿੰਦੇ। ਇਹ ਚੀਜ਼ ਨੋਟ ਕਰ ਲਿਓ। ਜੀ ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ, ਕੁਛ ਜਾਂਦੇ ਜਾਂਦੇ ਹੋਰ ਕਾਲਰਸ ਦੇ ਨਾਲ ਆਪਾਂ ਜੇ ਗੱਲ ਕਰਦੇ ਜਾਈਏ। ਅਗਲੇ ਕਾਲਰ ਨੇ ਜੀ ਅਮਰਜੀਤ। ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਰਾਜ ਭਾਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਮੈਂ ਕਾਮੈਂਟ ਕਰਨੀ ਕਿਸਾਨਾਂ ਤੇ, ਇਹ ਕਹਿੰਦਾ ਜਿਹੜੇ ਮੋਦੀ ਦੇ ਕਾਨੂੰਨ ਹੈ ਇਹ ਤਾਂ ਇੱਕ ਤੌਰ ਦਾ ਗਲ ਘੁੱਟਣ ਦਾ ਕੰਮ ਆ। ਮੈਂ ਆਪਦੇ ਐਕਸਪੀਰੀਅੰਸ ਨਾਲ ਕੰਪੇਅਰ ਕਰ ਸਕਦਾ ਇੰਡੀਆ ਦੇ ਕਿਸਾਨ ਨਾਲ ਅਮਰੀਕਾ ਦੇ ਕਿਸਾਨ। ਇੰਡੀਆ ਦੇ ਕਿਸਾਨਾਂ ਦੀ ਸੈਕੰਡਰੀ ਇਨਕਮ ਹੈ ਨਹੀਂ ਗੀ। ਜਿਹੜੇ ਇੱਥੇ ਕਿਸਾਨ ਆ, ਜਿੱਦਾਂ ਮੈਂ ਇੱਥੇ ਕੈਲੀਫੋਰਨੀਆ 'ਚ ਰਹਿੰਦੇ ਆ, ਆਪਣੇ ਇੰਡੀਅਨ ਕਿਸਾਨ ਬਹੁਤ ਆ, ਇਹਨਾਂ ਦੀ ਸੈਕੰਡਰੀ ਇਨਕਮ ਹੈਗੀ ਆ। ਜਿਹੜੇ ਸਾਰੇ ਕਿਸਾਨ ਹੈਗੇ ਆ, ਇਹਨਾਂ ਦੇ ਨਿਆਣੇ ਵੀ ਪੜ੍ਹੇ ਲਿਖੇ ਆ। ਜੇ ਇੱਕ ਤੌਰ 'ਤੇ ਇਹਨਾਂ ਦੀ ਖੇਤੀ ਫੇਲ ਹੋ ਜਾਵੇ, ਇਹਨਾਂ ਨੂੰ ਬਾਹਰ ਵੀ ਕੰਮ ਮਿਲ ਜਾਂਦਾ। ਇੰਡੀਆ ਆਪਣੇ ਕਿਸਾਨ ਹੈਗੇ, ਸਾਰਾ ਪਰਿਵਾਰ ਖੇਤੀ ਵਿੱਚ ਲੱਗਾ ਹੁੰਦਾ। ਉਹਨਾਂ ਦੇ ਨਿਆਣੇ ਵੀ ਬਾਹਲੇ ਪੜ੍ਹੇ ਲਿਖੇ ਨਹੀਂ ਹੁੰਦੇ, ਨੌਕਰੀ ਵੀ ਨਹੀਂ ਮਿਲਦੀ ਬਾਹਰ। ਇਹ ਬਹੁਤ ਵੱਡੀ ਪ੍ਰੋਬਲਮ ਆ। ਜਿਹੜਾ ਮੋਦੀ ਦਾ ਕਾਨੂੰਨ ਆ ਉਹ ਬੜਾ ਵਧੀਆ ਨਹੀਂ ਇਸ ਤੌਰ 'ਤੇ। ਇਹ ਵੱਡੀ ਗੱਲ ਆ ਵੀ ਸੈਕੰਡਰੀ ਇਨਕਮ ਹੈ ਨਹੀਂ ਇੰਡੀਆ 'ਚ। ਜੀ ਥੈਂਕ ਯੂ ਜੀ। ਸੈਕੰਡਰੀ ਇਨਕਮ ਹੈਗੀ ਆ। ਜੇ ਆਪਾਂ ਕੰਮ ਫੇਲ ਵੀ ਹੋ ਜਾਂਦਾ ਖੇਤੀ ਦਾ, ਬਾਹਰ ਵੀ ਕੰਮ ਮਿਲ ਜਾਂਦਾ ਜੀ। ਥੈਂਕ ਯੂ। ਮੈਂ ਕੰਪੇਅਰਜ਼ਨ ਕਰਨਾ ਮੰਗਦਾ ਜੀ। ਜੀ ਜੀ ਹਾਂਜੀ ਹਾਂਜੀ, ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਫਿਰ ਵੀ ਇੱਥੇ ਦੇਖ ਲਓ ਅਮਰੀਕਾ ਦੇ ਕਿੰਨੇ ਜ਼ਿਆਦਾ ਕਿਸਾਨ ਸਬਸਿਡੀ ਲੈਂਦੇ ਆ, ਤੇ ਜਿਵੇਂ ਤੁਸੀਂ ਦੱਸਿਆ ਹੀ ਆ, ਤੇ ਬਾਵਜੂਦ ਇਸ ਦੇ ਦੇਖੋਗੇ ਤਾਂ ਉੱਥੇ 1% ਹੀ ਬੱਚੇ ਮੇਰੇ ਖਿਆਲ ਦੇ ਨਾਲ ਫਾਰਮਰ ਹੈ।
ਤੇ ਕੰਟਰੈਕਟ ਫਾਰਮਿੰਗ ਦਾ ਮੇਰੇ ਕੋਲ ਡਾਟਾ ਸੀਗਾ, ਮੈਨੂੰ ਪੱਕਾ ਨਹੀਂ ਯਾਦ, ਜਦੋਂ ਇਹਨਾਂ ਨੇ ਲਿਆਂਦਾ ਸੀ ਫਿਰ ਤਾਂ 27% ਨਿਕਲੇ ਸੀਗੇ, ਤਾਂ ਸਿਰਫ 9% ਨੂੰ ਜੌਬ ਕ੍ਰੀਏਟ ਕਰਕੇ ਦੇ ਸਕੇ ਸਨ, ਬਾਕੀ ਸਾਰੇ ਖੁੱਲੇ ਅਸਮਾਨ ਦੇ ਥੱਲੇ ਛੱਡ ਦਿੱਤੇ US ਦੇ ਵਿੱਚ ਵੀ। ਤੇ ਡਾਟਾ ਪਤਾ ਨਹੀਂ ਕਿਹੜੇ ਇੰਸਟੀਚਿਊਟ ਦਾ, ਮੈਂ ਚਲੋ ਕਿਸੇ ਦਿਨ ਲੱਭ ਕੇ ਤੁਹਾਨੂੰ ਦੱਸ ਦੂੰਗਾ ਫਿਰ। ਤਾਂ ਇਹ ਚੀਜ਼ਾਂ ਜਿਹੜੀਆਂ ਬਹੁਤ ਹੈ, ਤੁਸੀਂ ਜੋ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਕੰਪੇਅਰ ਕੀਤਾ ਇੰਡੀਆ ਦੇ ਕਿਸਾਨ ਨਾਲ, ਤੇ ਇੰਡੀਆ ਦੇ ਕਿਸਾਨ ਦੀ ਤੇ ਵਿਚਾਰੇ ਦੀ ਆਮਦਨ ਹੈ ਜਿਹੜੀ ਉਹ ਸਾਲ ਦੀ 20-22 ਹਜ਼ਾਰ ਹੈ, ਤੇ US ਵਾਲਾ ਕਿਸਾਨ ਜੇ ਨਹੀਂ ਠਹਿਰ ਸਕਿਆ, ਇਹਨਾਂ ਜਿਹੜੇ ਆ ਦਿਓ ਆ ਰਹੇ ਆ ਜਿਨ੍ਹਾਂ ਨੂੰ ਆਪਾਂ ਦੈਂਤ ਕਹਿ ਲਈਏ ਜਾਂ ਰਾਖਸ਼ ਕਹਿ ਲਈਏ, ਜੇ ਉਹ ਨਹੀਂ ਬਚ ਸਕਿਆ, ਇੰਡੀਆ ਦਾ ਕਿਸਾਨ ਕਿਵੇਂ ਬਣ ਜੂਗਾ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਔਰ ਹੁਕਮਰਾਨ ਜਿਹੜੇ ਇਸ ਵੇਲੇ ਉਹਨਾਂ ਨੂੰ ਵੀ ਸਵਾਲ ਰਹੇਗਾ ਕਿ ਜੇ ਅਮਰੀਕਾ ਦਾ ਮਾਡਲ ਆ ਉਹ ਇਸ ਤਰ੍ਹਾਂ ਦੇ ਕਿਸਾਨ ਨੂੰ ਨਹੀਂ ਬਚਾ ਸਕਿਆ, ਉੱਥੇ ਹੀ ਪਿੱਟ ਗਿਆ, ਤੇ ਇੰਡੀਆ ਦਾ ਜਿਹੜਾ ਕਿਸਾਨ ਮਾਰਜਨਲ ਕਿਸਾਨ ਆ ਉਹ ਕਿਵੇਂ ਬਚੇਗਾ? ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ। ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਆ। ਬੜੀ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA AWRU